Now comes the news that Trump has picked California lawyer Harmeet Kaur Dhillon to head the US Department of Justice Civil Rights Division and nominated her as Assistant Attorney General, who apparently empathizes with pro-Khalistan activists in the US and Canada. Do not underestimate the ingenuity of deep state in America to have its way. ਹੁਣ ਇਹਦਾ ਮਤਲਬ ਵੀ ਹਰਮੀਤ ਕੌਰ ਢਿੱਲੋਂ ਨੂੰ ਲੈ ਆਉਂਦਾ ਹੁਣ ਇਹ ਡੀਪ ਸਟੇਟ ਜਿਹੜੀ ਹੈ ਖਾਲਿਸਤਾਨ ਬਣਾਏਗੀ। Eternal vigilance is the price of liberty, as they say. Make no mistake, at the end of the day, Trump is a great patriot and nationalist who stands by America first as his chosen dictum. ਮੋਦੀ ਸਰਕਾਰ ਨੂੰ ਵਾਰਨਿੰਗ ਹੈ ਕਿ ਬਚੋ ਅਮਰੀਕਨ ਡੀਪ ਸਟੇਟ ਤੋਂ। Do not underestimate the ingenuity of a deep state in America to have its way. Keeping the guard down will be a catastrophic mistake on the part of the daily establishment. ਐਵੇਂ ਆਰਾਮ ਨਾਲ ਨਾ ਬੈਠੋ, ਇਹ ਡੀਪ ਸਟੇਟ ਨੇ ਐਸਾ ਹਿੱਟ ਕਰਨਾ ਹੈ ਤੁਹਾਨੂੰ ਪਤਾ ਵੀ ਨਹੀਂ ਲੱਗਣਾ। That is what happened in Bangladesh and Syria, warns Ambassador M.K. Padar Kumar. ਸੋਰੋਸ ਨੇ ਆਰਗੇਨਾਈਜੇਸ਼ਨਾਂ ਬਣਾਈਆਂ ਹੋਈਆਂ, ਓਪਨ ਸੁਸਾਇਟੀ ਫਾਊਂਡੇਸ਼ਨ ਜਾਂ ਨੈਸ਼ਨਲ ਐਂਡੋਮੈਂਟ ਫॉर ਡੈਮੋਕ੍ਰੇਸੀ ਜਿਹੜੀ 1983 'ਚ ਬਣਾਈ, ਇਹ ਗਵਰਨਮੈਂਟ US ਗਵਰਨਮੈਂਟ ਦੇ ਵਾਈਟ ਗਲਵ ਨੇ, ਚਿੱਟੇ ਦਸਤਾਨੇ ਨੇ। ਕਾਹਦੇ ਲਈ? ਇੰਸਟੀਗੇਟਿੰਗ ਕਲਰ ਰੈਵੋਲੂਸ਼ਨਸ ਟੂ ਸਬਵਰਟ ਸਟੇਟ ਪਾਵਰ ਇਨ ਅਦਰ ਕੰਟਰੀਜ਼, cultivating pro-US forces in target countries, misrepresenting human rights situation in other countries, ਕਿ ਰੌਲਾ ਪਾਓ ਹਿਊਮਨ ਰਾਈਟਸ ਜਾਂ ਦੂਜੇ ਦਾ। ਇਹੀ ਹੁਣ ਇੰਡੀਆ ਇਹਦੇ 'ਚ ਲੁਕਣਾ ਚਾਹੇਗਾ ਕਿ ਜੀ ਇਹ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਵੀ ਰੌਲਾ ਇਹਨਾਂ ਨੇ ਹੀ ਪਵਾਇਆ, ਇਹ ਤਾਂ ਕੁਛ ਨਹੀਂ ਹੈ। Manipulating and interfering in other countries' elections, inciting division and confrontation to undermine the stability of other countries, fabricating false information to mislead public opinion, using academic activities as a cloak for interference and infiltration. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਅਰਜ਼ ਮਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV8 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਮਨਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਵਾਲੇਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੈ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 17 ਦਸੰਬਰ 2024 4 ਪੋ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤੁਹਾਨੂੰ ਦੱਸਦੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬਲਫਨ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ, ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਕਾਫੀ ਦਿਨ ਆਪਾਂ ਮਿਸ ਕੀਤੇ ਨੇ, ਉਸ ਦੀ ਆਪਾਂ ਮਾਫੀ ਚਾਹੁੰਦੇ ਹਾਂ। ਇਸ ਦਾ ਰੀਜ਼ਨ ਡਾਕਟਰ ਸਾਹਿਬ ਦੱਸਣਗੇ ਤੁਹਾਨੂੰ। ਸੋ ਪਹਿਲਾਂ ਆਪਣੀ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲਿਆਂ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਡੰਡਾਕ ਮੈਰੀਲੈਂਡ ਤੋਂ ਗੁਰਦੁਆਰਾ ਬਾਲਟੀਮੋਰ ਸਿੱਖ ਸੁਸਾਇਟੀ ਵੱਲੋਂ। ਸੋ ਇਹਨਾਂ ਨੇ ਸਿੱਖ ਕੌਮ ਦੀ ਚੜ੍ਹਦੀ ਕਲਾ ਤੇ TV84 ਦੀ ਵੱਧ ਤੋਂ ਵੱਧ ਜਿਹੜੀ ਹੈ ਸਪੋਰਟ ਕਰੋ, ਇਸ ਲਈ ਬੇਨਤੀ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਗੁਰਦੁਆਰਾ ਬਾਲਟੀਮੋਰ ਸਿੱਖ ਸੁਸਾਇਟੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੋਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੋਦੀ ਸਰਕਾਰ ਜੋ ਹੈ
ਮੋਦੀ ਸਰਕਾਰ ਬੀਜੇਪੀ ਅਤੇ ਉਹਨਾਂ ਦੇ ਜ਼ਰ ਖਰੀਦ ਮੀਡੀਆ ਵਿੱਚ ਪਿਛਲੇ ਕੁਝ ਹਫ਼ਤਿਆਂ ਤੋਂ ਅਮਰੀਕਾ ਦੀ ਡੀਪ ਸਟੇਟ ਦਾ ਹਵਾਲਾ ਦੇ ਕੇ ਖਾਲਿਸਤਾਨ ਦਾ ਹਊਆ ਖੜਾ ਕਰਕੇ ਬਹੁਗਿਣਤੀ ਹਿੰਦੂਆਂ ਨੂੰ ਭੜਕਾਇਆ ਜਾ ਰਿਹਾ। ਹੁਣ ਇਸ ਝੂਠ ਮੰਡਲ ਵਿੱਚ ਸਾਬਕਾ ਭਾਰਤੀ ਡਿਪਲੋਮੈਟ ਵੀ ਸ਼ਾਮਲ ਹੋ ਗਏ ਨੇ ਔਰ ਭਾਰਤ ਦੇ ਸਾਬਕਾ ਐਮਬੈਸਡਰ MK ਭੱਦਰ ਕੁਮਾਰ ਨੇ ਮੋਦੀ ਸਰਕਾਰ ਨੂੰ ਅਮਰੀਕਨ ਡੀਪ ਸਟੇਟ ਤੋਂ ਖਬਰਦਾਰ ਹੋਣ ਦੀ ਸਲਾਹ ਦਿੱਤੀ ਹੈ। ਸੋ ਉਸ ਦਾ ਕਹਿਣਾ ਹੈ ਕਿ ਜੋ ਕੁਝ ਬੰਗਲਾਦੇਸ਼ ਤੇ ਸੀਰੀਆ ਵਿੱਚ ਹੋਇਆ ਉਹੀ ਕੁਝ ਭਾਰਤ ਵਿੱਚ ਵੀ ਹੋ ਸਕਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਗੁਰਦੁਆਰਾ ਬਾਲਟੀਮੋਰ ਸਿੱਖ ਸੁਸਾਇਟੀ ਡੰਡੋਕ ਮੈਰੀਲੈਂਡ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ ਕਿ ਉਹਨਾਂ ਨੇ ਬੜਾ ਲਿਬਰਲੀ ਕੰਟਰੀਬਿਊਟ ਕੀਤਾ। ਹਾਲਾਂ ਤੁਸੀਂ ਗੈਰ ਹਾਜ਼ਰੀ ਦਾ ਜ਼ਿਕਰ ਕੀਤਾ, ਸਾਡੇ ਬਹੁਤ ਸਾਰੇ ਵੀਰਾਂ ਭੈਣਾਂ ਦੇ ਮੈਸੇਜ ਕਾਲਾਂ ਇਹਨਾਂ ਦਿਨਾਂ ਦੇ ਵਿੱਚ ਵੀ ਲਗਾਤਾਰਤਾ ਨਾਲ ਆਉਂਦੀਆਂ ਰਹੀਆਂ ਵੀ ਕੀ ਕਾਰਨ ਹੈ ਕਿ ਤੁਸੀਂ ਪ੍ਰੋਗਰਾਮ ਨਹੀਂ ਕਰ ਰਹੇ। ਹਕੀਕਤ ਤਾਂ ਇਹ ਹੈ ਕਿ ਵੀ ਕਈ ਵਾਰ ਤੁਹਾਡਾ ਆਪਣੇ ਆਪ ਨਾਲ ਵੀ ਗੱਲਾਂ ਕਰਨ ਨੂੰ ਜੀ ਕਰਦਾ ਹੈ। ਸੋ ਇੱਕ ਤਾਂ ਬੇਸਿਕ ਇਹ ਰੀਜ਼ਨ। ਸੈਕੰਡਲੀ ਪਿਛਲੇ ਦਿਨਾਂ 'ਚ ਜਿਵੇਂ ਅਸੀਂ ਕਿਹਾ ਸੀ ਕਿ TV 84 ਦਾ ਇੱਕ ਫਾਈਨੈਂਸ਼ੀਅਲ ਕਰੰਚ ਹੈ, ਉਸ ਦੇ ਲਈ ਵੀ ਸਾਨੂੰ ਆਪਣੇ ਤੌਰ ਦੇ ਉੱਤੇ ਯਤਨ ਕਰਨੇ ਪੈ ਰਹੇ ਨੇ। ਸੋ ਉਸੇ ਕੰਟੈਕਸਟ ਦੇ ਵਿੱਚ ਹੀ ਵੀਕਐਂਡ ਸਾਡਾ ਵਾਸ਼ਿੰਗਟਨ DC ਮੈਟਰੋ ਏਰੀਆ ਦੇ ਵਿੱਚ ਸੀ। ਅਸੀਂ ਆਲਮੋਸਟ ਫਰਾਈਡੇ ਚਲੇ ਗਏ ਸੀ ਔਰ ਕੱਲ੍ਹ ਵਾਪਸ ਆਏ ਜੀ। ਔਰ ਜਿੱਥੇ ਅਸੀਂ ਸਮੂਹ ਮੈਟਰੋ ਨਿਵਾਸੀ ਸਿੱਖ ਸੰਗਤਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ, ਜਿੱਥੇ ਉਹਨਾਂ ਨੇ ਬੜੇ ਉਤਸ਼ਾਹ ਦੇ ਨਾਲ ਗੁਰਦੁਆਰਾ ਸਿੰਘ ਸਭਾ ਬ੍ਰੈਡਕ ਰੋਡ ਦੇ ਉੱਥੇ ਐਤਵਾਰ ਆਲਮੋਸਟ 3-4 ਘੰਟੇ ਦੀ ਇਹ ਵਿੰਡੋ ਸੀ ਜਿਹਦੇ 'ਚ ਕਿ ਗੁਰਦੁਆਰਾ ਕਮੇਟੀ ਵੱਲੋਂ ਵੀ ਪੂਰਾ ਸਹਿਯੋਗ ਕੀਤਾ ਗਿਆ, ਸਿੱਖ ਸੰਗਤ ਵੱਲੋਂ ਵੀ ਲਿਬਰਲੀ ਕੰਟਰੀਬਿਊਟ ਕੀਤਾ ਗਿਆ ਔਰ ਸਾਡੇ ਬਹੁਤ ਸਾਰੇ ਵੀਰਾਂ ਨੇ, ਖਾਸ ਤੌਰ 'ਤੇ ਮੈਂ ਸ਼ੁਕਰਗੁਜ਼ਾਰੀ ਹੋਵਾਂਗਾ ਸਰ ਤੇਜਪਾਲ ਸਿੰਘ, ਸਰਦਾਰ ਗੁਰਜੋਤ ਸਿੰਘ, ਗੁਰਵਿੰਦਰ ਕੌਰ ਗੁਰਜੋਤ ਸਿੰਘ ਜਿਹੜੇ ਪ੍ਰੈਜ਼ੀਡੈਂਟ ਨੇ ਗੁਰਦੁਆਰਾ ਸਾਹਿਬ ਦੇ, ਤੇਜਪਾਲ ਸਿੰਘ ਸੈਕਟਰੀ ਪ੍ਰੈਜ਼ੀਡੈਂਟ ਮੁੱਖ ਜਿਨ੍ਹਾਂ ਦਾ ਇਨੀਸ਼ੀਏਟਿਵ ਸੀ ਔਰ ਉਸ ਦੇ ਨਾਲ ਉਹਨਾਂ ਦੀ ਗੁਰਦੁਆਰਾ ਕਮੇਟੀ ਦੇ ਵਿੱਚ ਸ਼ਾਮਲ ਮੈਂਬਰ ਭਾਈ ਦਵਿੰਦਰ ਸਿੰਘ ਦਿਓਲ ਔਰ ਸਾਡੀ ਆਪਣੀ ਟੀਮ ਜਿਨ੍ਹਾਂ ਦੇ ਵਿੱਚ ਭਾਈ ਬਲਵਿੰਦਰ ਸਿੰਘ ਚੱਠਾ, ਭਾਈ ਨਰਿੰਦਰ ਸਿੰਘ, ਭਾਈ ਹਰਿੰਦਰਬੀਰ ਸਿੰਘ ਵੜੈਚ, ਭਾਈ ਜੱਸਾ ਸਿੰਘ, ਭਾਈ ਸੁਰਿੰਦਰ ਸਿੰਘ, ਭਾਈ ਸ਼ਮਸ਼ੇਰ ਸਿੰਘ, ਉਹਨਾਂ ਸਾਰਿਆਂ ਨੇ ਬੜਾ ਟਾਇਰਲੈਸਲੀ ਕਈ ਦਿਨ ਮਿਹਨਤ ਕੀਤੀ ਔਰ ਮੌਕੇ ਦੇ ਉੱਤੇ ਵੀ ਜਿਵੇਂ ਉਹਨਾਂ ਨੇ ਅੱਗੇ ਹੋ ਕੇ ਸੰਗਤ ਤੱਕ ਮੈਸੇਜ ਦਿੱਤਾ। ਗੱਲ ਇਕੱਲਾ ਇਹੀ ਨਹੀਂ ਹੈ ਕਿ ਸਾਨੂੰ ਫਾਈਨੈਂਸ਼ੀਅਲ ਸਪੋਰਟ ਦੀ ਲੋੜ ਹੈ ਔਰ ਇਸ ਲਈ ਇਹ ਇੱਕ ਸਫਲ ਫੰਡ ਰੇਜ਼ਰ ਸੀ, ਪਰ ਉੱਥੇ ਜਿਹੜੀ ਗੱਲ ਦੀ ਸਾਨੂੰ ਖੁਸ਼ੀ ਹੈ ਵੀ 100 ਤੋਂ ਜ਼ਿਆਦਾ ਇੰਡੀਵਿਜੂਅਲਸ ਨੇ ਸੰਗਤ 'ਚੋਂ ਆ ਕੇ ਜਿਹੜੇ ਕਿ TV 84 ਦੇਖਦੇ ਵੀ ਨੇ ਜਾਂ ਜਿਨ੍ਹਾਂ ਨੂੰ ਅਹਿਸਾਸ ਹੈ ਕਿ ਪੰਥਕ ਮੀਡੀਆ ਦੀ ਕੀ ਇੰਪੋਰਟੈਂਸ ਹੈ, ਉਹਨਾਂ ਨੇ ਆ ਕੇ ਬੜੇ ਐਪਰੀਸ਼ੀਏਟਿਵ ਲਫ਼ਜ਼ ਕਹੇ। ਅਸੀਂ ਜਦੋਂ ਗੱਲਬਾਤ ਕਰ ਰਹੇ ਹਾਂ ਦਰਸ਼ਕ ਬੈਕਗਰਾਊਂਡ ਪਿਕਚਰਸ ਵੀ ਦੇਖ ਰਹੇ ਹੋਣਗੇ ਔਰ ਅਸੀਂ ਇਹ ਸਮਝਦੇ ਹਾਂ ਵੀ ਕਈ ਵਾਰ ਇਹ ਆਪਣੇ ਆਪ ਨੂੰ ਵੀ ਮਹਿਸੂਸ ਹੋਣ ਲੱਗ ਜਾਂਦਾ ਹੈ ਕਿ ਭਾਈ ਜੇ ਲਗਭਗ 12 ਸਾਲ ਤੋਂ ਅਸੀਂ ਇਸ ਪ੍ਰੋਜੈਕਟ ਨੂੰ ਤੋਰਿਆ ਤੇ ਜੇ ਹੁਣ ਠੀਕ ਹੈ, ਜਦੋਂ ਅਸੀਂ ਸ਼ੁਰੂ ਕੀਤਾ ਅਸੀਂ ਹੀ ਪਾਇਨੀਅਰ ਸੀ ਇਸ ਲੈਵਲ ਦੀ ਡਿਸਕਸ਼ਨ ਜਾਂ ਇਸ ਖਾਲਿਸਤਾਨ ਜਿਸ ਨੂੰ ਬਹੁਤ ਬਿਗਨਿੰਗ ਦੇ ਵਿੱਚ ਹੀ ਈਸਟ ਕੋਸਟ ਸਿੱਖ ਜਿਹੜੀ ਕਮੇਟੀ ਹੈ ਉਹਦੇ ਵੱਲੋਂ ਪੰਥਕ ਚੈਨਲ ਦੇ ਤੌਰ 'ਤੇ ਨਵਾਜਿਆ ਗਿਆ ਸੀ। ਅਸੀਂ ਸਾਰੇ ਪੀਰੀਅਡ 'ਚ ਜਿੱਥੇ ਖਾਲਿਸਤਾਨ ਦੀ ਝੰਡਾ ਬਰਦਾਰੀ ਰੱਖੀ ਉੱਥੇ ਆਪਣੇ ਫਾਈਨੈਂਸਿਸ ਨੂੰ ਵਧਾਉਣ ਦੇ ਲਈ ਕੋਈ ਜੰਤਰ ਮੰਤਰ ਤੰਤਰ ਕਿਸੇ ਦਾ ਸਹਾਰਾ ਨਹੀਂ ਲਿਆ, ਨਾ ਕਿਸੇ ਬੇਮਤਲਬ ਜਿਹੜਾ ਕਿਸੇ ਨੂੰ ਪ੍ਰਮੋਟ ਕੀਤਾ। ਜੇ 24 ਘੰਟੇ ਦੇ ਪ੍ਰੋਗਰਾਮ ਜਿਹੜੇ ਸਾਡੇ ਲਿਖੇ ਹੋਏ ਨੇ ਜਿਨ੍ਹਾਂ ਦੇ ਵਿੱਚ ਗੁਰਦੁਆਰਾ ਸੀਸਗੰਜ ਸਾਹਿਬ ਦਿੱਲੀ ਤੋਂ ਲਾਈਵ ਟੈਲੀਕਾਸਟ ਵੀ ਹੈ ਸਵੇਰੇ ਸ਼ਾਮ, ਭਾਈ ਸਰਬਜੀਤ ਸਿੰਘ ਘੁਮਾਣ ਜਿਨ੍ਹਾਂ ਦਾ ਰੈਗੂਲਰ ਸ਼ੋਅ ਹੁੰਦਾ ਹੈ, ਇਸੇ ਤਰ੍ਹਾਂ ਜਸਵਿੰਦਰ ਸਿੰਘ ਜਿਹੜੇ ਦਿੱਲੀ ਬੇਸਡ ਨੇ ਉਹਨਾਂ ਦੇ ਇੰਟਰਵਿਊ ਹੁੰਦੇ ਨੇ ਔਰ ਸਾਡੀ ਉਹ ਟੀਮ ਜਿਹੜੀ 8-10 ਮੈਂਬਰਾਂ ਦੀ ਪੰਜਾਬ 'ਚ ਕੁਛ ਉਹਨਾਂ 'ਚ ਗੁਮਨਾਮ ਰਹਿ ਕੇ ਕੁਛ ਇਨ ਫਰੰਟ ਆ ਕੇ ਮਿਹਨਤ ਦੇ ਨਾਲ ਕੰਮ ਕਰਦੇ ਨੇ। ਵੀਰ ਸੁਖਵਿੰਦਰ ਸਿੰਘ ਜਿਹੜੇ ਕੈਨੇਡਾ 'ਚ ਜਿਹੜੇ ਟਾਇਰਲੈਸ ਨੇ ਵਰਕਰ, ਮਿਹਨਤੀ ਨੇ ਔਰ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਹਰ ਇਸ਼ੂ ਦੇ ਉੱਤੇ ਅਸੀਂ ਲੇਟੈਸਟ ਔਰ ਕਰੰਟ ਔਰ ਜਿੰਨੇ ਪੰਜਾਬ ਦੇ ਵਿੱਚ ਵੱਡੇ ਵੱਡੇ
ਸਮਾਗਮ ਹੁੰਦੇ ਨੇ, ਜਿਵੇਂ ਹੁਣ 18 ਦਸੰਬਰ ਨੂੰ ਦਲ ਖਾਲਸਾ ਵੱਲੋਂ ਵੱਡਾ ਇਕੱਠ ਸੱਦਿਆ ਗਿਆ ਅਕਾਲ ਤਖਤ 'ਤੇ। ਉਸ ਤੋਂ ਪਹਿਲਾਂ ਮੋਗਾ ਕਾਨਫਰੰਸ ਸੀ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿੰਨੇ ਪ੍ਰੋਗਰਾਮ ਹੁੰਦੇ ਨੇ, ਸੰਤ ਪਿੰਡਾਂ ਵਾਲਿਆਂ ਦਾ ਜਨਮ ਦਿਨ ਜਦੋਂ ਮਨਾਇਆ ਜਾਂਦਾ ਫਤਿਹਗੜ੍ਹ ਸਾਹਿਬ, ਔਰ ਪੰਜਾਬ ਦੀਆਂ ਜਿੰਨੀਆਂ ਡਿਵੈਲਪਮੈਂਟਸ ਨੇ, ਕਿਸਾਨ ਮੂਵਮੈਂਟ, ਬੰਦੀ ਸਿੱਖਾਂ ਦੀ ਰਿਹਾਈ ਦਾ ਮੁੱਦਾ ਜਿਹੜਾ ਕੌਮੀ ਇਨਸਾਫ ਮੋਰਚਾ ਚੱਲ ਰਿਹਾ, ਉਹਨੂੰ ਕਈ ਮਹੀਨੇ ਲਗਾਤਾਰਤਾ ਦੇ ਨਾਲ ਕਵਰ ਕੀਤਾ। ਇਸੇ ਤਰ੍ਹਾਂ ਬਾਹਰ ਹੁੰਦਿਆਂ ਵੀ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਵੀ ਅਸੀਂ ਲੇਟੈਸਟ ਇਸ਼ੂ ਦੇ ਉੱਤੇ ਗੱਲ ਕਰੀਏ। ਅਤੇ ਜੇ ਇਹਦੇ ਬਾਵਜੂਦ ਸਾਨੂੰ ਇਸ ਕਰੰਚ ਲਈ ਜੋ ਗੁਜ਼ਰਨਾ ਪੈ ਰਿਹਾ, ਤਾਂ ਫਿਰ ਕਈ ਵਾਰ ਇਹ ਆਪਣੇ ਆਪ ਨੂੰ ਵੀ ਪੁੱਛਣ ਨੂੰ ਜੀ ਕਰਦਾ ਕਿ ਕੀ ਇਹ ਵਰਥ ਵੀ ਹੈ ਜਿੰਨੀ ਮਿਹਨਤ ਜਾਂ ਜਿਨ੍ਹਾਂ ਦਾ ਅਸੀਂ ਸਰਮਾਇਆ ਵੀ ਜਿਹੜੇ ਕਾਮਨ ਸਿੱਖਾਂ ਦੀ ਦਸਵੰਧ ਦੀ ਕਮਾਈ ਦਾ ਲੈਂਦੇ। ਸੋ ਉਹ ਸਾਰੇ ਲਈ ਥੋੜ੍ਹਾ ਬਹੁਤ ਫਿਰ ਇਹ ਬੂਸਟ ਵੀ ਹੁੰਦਾ ਹੈ ਜਦੋਂ ਤੁਸੀਂ ਸੰਗਤ ਦੇ ਵਿੱਚ ਜਾਂਦੇ ਹੋ, ਵਿਚਰਦੇ ਹੋ, ਜਾਂ ਕਈ ਵਾਰੀ ਇਹ ਟੈਸਟ ਵੀ ਹੁੰਦਾ ਹੈ ਕਿ ਭਾਈ ਕਿੰਨਿਆਂ ਕੁ ਨੂੰ ਲੱਗਦਾ ਜੇ ਅਸੀਂ ਸੀਨ ਤੋਂ ਪਾਸੇ ਵੀ ਹੋ ਜਾਈਏ ਤੇ ਵਾਟਸ ਗੋਇੰਗ ਟੂ ਹੈਪਨ। ਹਾਲਾਂਕਿ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਵੀ ਇਹਨਾਂ ਸਾਲਾਂ ਦੇ ਵਿੱਚ ਹੁਣ 3-4 ਇਸ ਕਿਸਮ ਦੇ ਹੋਰ ਪਲੇਟਫਾਰਮ ਨੇ ਜਿਨ੍ਹਾਂ ਦੇ ਉੱਤੇ ਸਾਡੇ ਯੰਗਸਟਰ ਡਿਸਕਸ਼ਨ ਕਰਦੇ ਨੇ। ਪੰਜਾਬ ਦੇ ਵਿੱਚ ਵੀ ਹੁਣ ਤਾਂ ਹਰ ਸਿੱਖ ਐਕਟਿਵਿਸਟ ਜਿਹੜਾ ਸੁੱਤਾ ਹੋਇਆ ਸੀ ਇਹਨਾਂ ਸਾਰੇ ਸਾਲਾਂ 'ਚ, ਉਹ ਯੂਟਿਊਬਰ ਬਣਿਆ ਹੋਇਆ ਔਰ ਬੜੀਆਂ ਡਿਸਕਸ਼ਨਸ ਔਰ ਜਿਹੜਾ ਉਸ ਦੇ ਉੱਤੇ ਹੁੰਦਾ ਹੈ। ਸੋ ਲੇਕਿਨ ਫਿਰ ਵੀ ਅਸੀਂ ਮਾਫੀ ਵੀ ਚਾਹੁੰਦੇ ਹਾਂ, ਖਾਸ ਤੌਰ 'ਤੇ ਜਿਹੜੇ ਸਾਡੇ ਵੀਰ ਭੈਣ ਫਿਕਰਮੰਦ ਹੁੰਦੇ ਨੇ, ਕਿਉਂਕਿ ਸਿਹਤ ਇਸ਼ੂ ਵੀ ਨਾਲ ਫਿਰ ਸ਼ੁਰੂ ਹੋ ਜਾਂਦੇ ਨੇ ਜਦੋਂ ਤੁਸੀਂ ਉਸ ਸਾਰੇ 'ਚੋਂ ਜਿਹੜਾ ਉਹ ਗੁਜ਼ਰ ਰਹੇ ਹੁੰਦੇ ਹੋ, ਔਰ ਉਮਰ ਦਾ ਵੀ ਤਕਾਜ਼ਾ ਹੁੰਦਾ ਹੈ। ਹਾਲਾਂਕਿ ਏਜਿੰਗ ਤਾਂ ਜਦੋਂ ਅਸੀਂ ਗੁਰਮਤ ਦਾ ਫਲਸਫਾ ਦੇਖਦੇ ਹਾਂ ਫਿਰ ਤਾਂ ਇਹੀ ਹੈ ਵੀ ਗੁਰਮੁਖ ਬੁੱਢੇ ਕਦੇ ਨਾ ਹੀ, ਜਿਨ੍ਹਾਂ ਅੰਤਰ ਸੁਰਤ ਗਿਆਨ। ਸੋ ਸਾਥੋਂ ਤਾਂ ਨਾ ਚੱਜ ਨਾਲ ਗੁਰਮੁਖ ਬਣਿਆ ਗਿਆ ਤੇ ਨਾ ਹੀ ਕੋਈ ਅੰਤਰ ਸੁਰਤ ਗਿਆਨ ਵਾਲੀ ਗੱਲ ਹੈ। ਸੋ ਉਸ ਕਿਸਮ ਦਾ ਵੀ ਇੱਕ ਹਿੱਸਾ ਹੁੰਦਾ ਹੈ। ਲੇਕਿਨ ਬਾਈ ਐਂਡ ਲਾਰਜ ਜਦੋਂ ਅਸੀਂ ਇਸ ਕਿਸਮ ਦੇ ਮਾਹੌਲ 'ਚੋਂ ਗੁਜ਼ਰ ਰਹੇ ਹੁੰਦੇ ਹਾਂ, ਤੁਹਾਡੀਆਂ ਅਰਦਾਸਾਂ, ਤੁਹਾਡਾ ਫਿਕਰ ਸਾਡੇ ਲਈ ਵੱਡਾ ਸਰਮਾਇਆ ਬਣਦਾ। ਔਰ ਖ਼ਾਸ ਤੌਰ 'ਤੇ ਸਾਡੇ ਯੂਰਪ ਟ੍ਰਿਪ ਤੋਂ ਬਾਅਦ ਇੰਟਰਨੈਸ਼ਨਲੀ ਵੀ, ਕਿਉਂਕਿ ਬਹੁਤ ਸਾਰੀ ਵਿਊਅਰਸ਼ਿਪ ਜਿਹੜੀ ਹੈ ਗਲੋਬਲ ਹੈ, ਉਹਨਾਂ ਦਾ ਵੀ ਬਹੁਤ ਸਾਰਿਆਂ ਦਾ ਕੰਸਰਨ ਸੀ। ਸੋ ਇਸ ਕਿਸਮ ਦੀ ਕੋਈ ਫਿਕਰ ਵਾਲੀ ਗੱਲ ਨਹੀਂ ਹੈ, ਪਰ ਫਿਰ ਵੀ ਅਸੀਂ ਇਹ ਤਵੱਕੋ ਕਰਦੇ ਹਾਂ ਕਿ ਜੇ ਸਾਨੂੰ ਇਸ ਫਾਈਨੈਂਸ਼ੀਅਲ ਵਰੀ ਤੋਂ ਮੁਕਤੀ ਹੋਏ ਤੇ ਸ਼ਾਇਦ ਹੋਰ ਵੀ ਬਹੁਤ ਕੁਝ ਜਿਹੜਾ ਅਸੀਂ ਇਨ ਐਡੀਸ਼ਨ ਕਰ ਸਕਦੇ ਹਾਂ। ਸੋ ਇੱਕ ਵਾਰ ਫਿਰ ਅਸੀਂ ਸਮੁੱਚੀਆਂ ਵਾਸ਼ਿੰਗਟਨ DC ਦੀਆਂ ਸਿੱਖ ਸੰਗਤਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਲਗਭਗ ਸਾਨੂੰ 2 ਮਹੀਨੇ ਦੇ ਖਰਚੇ ਦੇ ਫਿਕਰ ਤੋਂ ਜਿਹੜਾ ਹੈ ਉਹ ਮੁਕਤ ਕੀਤਾ। ਇਹ ਸਾਰੇ ਪੀਰੀਅਡ ਦੇ ਵਿੱਚ ਇਹਨਾਂ ਦਿਨਾਂ 'ਚ, ਕਿਉਂਕਿ ਲਾਸਟ ਪ੍ਰੋਗਰਾਮ ਅਸੀਂ 10 ਦਸੰਬਰ ਨੂੰ ਕੀਤਾ ਸੀ ਹਿਊਮਨ ਰਾਈਟਸ ਡੇ ਦੇ ਉੱਤੇ, ਔਰ ਉਸ ਤੋਂ ਬਾਅਦ ਕਿਉਂਕਿ ਡਾਕਟਰ ਇਕਬਾਲ ਕਰਾਮਤ ਚੀਮਾ ਇੱਥੇ ਆਏ ਸਨ UN ਹੈੱਡਕੁਆਟਰ 'ਚ, ਉਹਨਾਂ ਦੇ ਨਾਲ 2 ਦਿਨ ਪਹਿਲਾਂ ਹੀ ਜਿਹੜਾ ਡੀਟੇਲ ਇੰਟਰਵਿਊ ਕਿ ਭਾਈ ਜਿਹੜੇ ਸਰਕਾਰਾਂ ਜੈਨੋਸਾਈਡ ਕਰਦੀਆਂ ਨੇ ਉਹਨਾਂ ਦਾ ਕੀ ਦਾਇਰਾਕਾਰ ਹੁੰਦਾ ਹੈ, ਕਿਸ ਪਾਸੇ ਤੱਕ ਜੈਨੋਸਾਈਡ ਦੀ ਡੈਫੀਨੇਸ਼ਨ ਹੈ। ਔਰ ਬੜਾ ਚੰਗਾ ਇੰਟਰਵਿਊ ਵੀਰ ਸੁਖਵਿੰਦਰ ਸਿੰਘ ਨੇ ਡਾਕਟਰ ਇਕਬਾਲ ਕਰਾਮਤ ਚੀਮਾ ਨਾਲ ਕੀਤਾ ਹੈ, ਉਸ ਨੂੰ ਸਾਡੇ ਦਰਸ਼ਕ ਦੇਖ ਸਕਦੇ ਨੇ। ਇਸ ਸਾਰੇ ਪੀਰੀਅਡ 'ਚ ਕਿਉਂਕਿ ਅਸੀਂ ਜਦੋਂ ਅੰਤਲੇ ਪ੍ਰੋਗਰਾਮ ਕੀਤੇ 9-10 ਦਸੰਬਰ ਦੇ, ਤੇ ਉਦੋਂ ਤੱਕ ਲਫ਼ਜ਼ ਡੀਪ ਸਟੇਟ, ਹਾਲਾਂਕਿ ਡੀਪ ਸਟੇਟ ਦੀ ਵਰਤੋਂ ਤਾਂ ਕਾਫੀ ਦੇਰ ਦੀ ਚੱਲ ਰਹੀ ਸੀ, ਲੇਕਿਨ ਉਦੋਂ ਜਦੋਂ ਕਿ BJP ਦੇ ਪਹਿਲਾਂ ਇੱਕ MP ਨੇ, ਤਵਾੜੀ ਨੇ ਰਾਜ ਸਭਾ ਦੇ ਵਿੱਚ ਇਸ਼ੂ ਚੁੱਕਿਆ, ਫਿਰ BJP ਦੇ ਅਫੀਸ਼ੀਅਲ ਜਿਹੜਾ ਟਵਿੱਟਰ X ਹੈਂਡਲ ਤੋਂ 3-4 ਉੱਪਰੋਂ ਥੱਲੇ ਟਵੀਟ ਕੀਤੇ ਗਏ ਜਿਹਦੇ 'ਚ ਉਹਨਾਂ ਨੇ ਕਿਹਾ ਕਿ ਭਾਈ US ਦੀ ਡਿਪਾਰਟਮੈਂਟ ਆਫ ਜਸਟਿਸ, ਉਹਨਾਂ ਦੀ ਡੀਪ ਸਟੇਟ, ਉਹ ਇੰਡੀਆ ਨੂੰ ਡੀਸਟੈਬਲਾਈਜ਼ ਕਰਨਾ ਚਾਹੁੰਦੀ ਹੈ। ਐਂਟੀ ਮੋਦੀ ਪ੍ਰੋਪੇਗੈਂਡਾ ਉਹਨਾਂ ਵੱਲੋਂ ਜਿਹੜਾ ਉਹ ਵਿੱਢਿਆ ਗਿਆ। ਔਰ ਫਿਰ ਖੁੱਲ੍ਹੇਆਮ ਰਾਹੁਲ ਗਾਂਧੀ ਦੇ ਉੱਤੇ, ਜਿਹੜਾ ਖੁਦ ਮੈਂਬਰ ਪਾਰਲੀਮੈਂਟ ਹੈ, ਆਪੋਜੀਸ਼ਨ ਦਾ ਲੀਡਰ ਹੈ, ਜਿਹਦਾ ਰੁਤਬਾ ਇੱਕ ਕੈਬਨਿਟ ਮਿਨਿਸਟਰ ਦਾ ਹੁੰਦਾ ਹੈ, ਉਸ 'ਤੇ ਚਾਰਜ ਲਾਇਆ ਗਿਆ ਕਿ ਉਹ ਜਾਰਜ ਸੋਰਸ ਦੇ ਨਾਲ ਜਿਹੜਾ ਉਹ ਰਲਿਆ ਹੋਇਆ। ਜਾਰਜ ਸੋਰਸ ਡੀਪ ਸਟੇਟ ਲਈ ਕੰਮ ਕਰਦਾ ਹੈ। ਔਰ ਫਿਰ ਈਵਨ BJP ਦੇ ਉਸ X ਹੈਂਡਲ ਤੋਂ ਫ੍ਰੈਂਚ ਮੀਡੀਆ ਰਿਪੋਰਟ ਦਾ ਸਹਾਰਾ ਲੈ ਕੇ ਵੀ ਇਹ ਕਿਹਾ ਗਿਆ ਕਿ ਵੀ ਇਹ ਜਾਰਜ ਸੋਰਸ ਔਰ ਇਹ ਜਿਹੜੇ ਨੇ ਇਹੀ ਫੰਡ ਕਰਦੇ ਨੇ ਉਹਨਾਂ ਪ੍ਰੋਜੈਕਟਸ ਨੂੰ, ਉਹਨਾਂ ਅਦਾਰਿਆਂ ਨੂੰ
ਜਿਨ੍ਹਾਂ 'ਚ ਮੋਦੀ ਜਾਂ ਅਡਾਨੀ ਔਰ ਦੂਸਰੇ ਦੇ ਵਿਰੋਧ ਦੇ ਵਿੱਚ ਕਿਹਾ ਗਿਆ। ਇਸ ਦੇ ਉੱਤੇ US ਜਸਟਿਸ ਡਿਪਾਰਟਮੈਂਟ ਨੇ ਤਾਂ ਕੋਈ ਇਮੀਡੀਏਟ ਨਹੀਂ ਸੀ ਰਿਐਕਸ਼ਨ ਦਿੱਤਾ, ਪਰ ਅਮਰੀਕਾ ਦੀ ਦਿੱਲੀ ਬੇਸਡ ਐਮਬੈਸੀ ਦੇ ਸਪੋਕਸਪਰਸਨ ਨੇ ਇਸ ਸਾਰੇ ਨੂੰ ਨਕਾਰਿਆ ਸੀ। ਫ੍ਰੈਂਚ ਮੀਡੀਆ ਹਾਊਸ ਨੇ ਵੀ ਇੰਡੀਆ ਨੂੰ ਕੰਡੈਮ ਕੀਤਾ ਸੀ ਕਿ ਉਹਨਾਂ ਨੇ ਫ੍ਰੈਂਚ ਮੀਡੀਆ ਦੀ ਉਸ ਰਿਪੋਰਟ ਨੂੰ ਗਲਤ ਅੰਦਾਜ਼ ਦੇ ਵਿੱਚ ਪੇਸ਼ ਕਰਕੇ ਉਸ 'ਚੋਂ ਸਿਆਸੀ ਪ੍ਰੋਪੇਗੈਂਡਾ ਲੈਣਾ ਚਾਹਿਆ। ਅੱਛਾ। ਔਰ ਇਸ ਸਾਰੇ ਤੋਂ ਬਾਅਦ ਫਿਰ ਜਿਹੜੇ ਯੂਟਿਊਬਰਸ ਦਾ ਅੱਜ ਕੱਲ੍ਹ ਇੱਕ ਪੂਰਾ ਕੁਰਹਾਮ ਮਚਿਆ ਹੋਇਆ, ਉਹਨਾਂ ਨੇ ਵੀ ਡੀਪ ਸਟੇਟ ਕਰਨਾ ਸ਼ੁਰੂ ਕਰ ਦਿੱਤਾ। ਸਾਡੇ 2-3 ਵਿਊਅਰਸ ਨੇ ਪੁੱਛਿਆ ਵੀ ਹੈ ਕਿ ਜੀ ਜਦੋਂ ਅਸੀਂ ਡੀਪ ਸਟੇਟ ਕਹਿੰਦੇ ਹਾਂ ਤਾਂ ਇਹਦਾ ਮਤਲਬ CIA ਹੁੰਦਾ ਹੈ, ਇਹਦਾ ਮਤਲਬ ਇੱਕ ਇੰਟੈਲੀਜੈਂਸ ਨਾਲ ਜੁੜਿਆ ਹੁੰਦਾ ਸੀ। ਇਹ ਵੀ ਦੱਸਦੇ ਹੀ ਹੈ ਕਿ ਵੀ ਟਰਮੀਨੋਲੋਜੀ ਤੁਸੀਂ ਕੁਛ ਵੀ ਵਰਤੋ, ਡੀਪ ਸਟੇਟ ਕੱਲੀ ਕੋਈ ਇੰਟੈਲੀਜੈਂਸ ਜਾਂ CIA, ਕਿਉਂਕਿ ਅਮਰੀਕਾ ਦੇ ਵਿੱਚ CIA ਭਾਰਤ ਦੀ ਖੁਫੀਆ ਏਜੰਸੀਆਂ ਰਾਜ ਜਾਂ IB ਵਾਂਗ ਨਹੀਂ ਹੈ ਕਿ ਜਿਹਨੂੰ ਅਨਅਕਾਊਂਟਡ ਜਿਹੜਾ ਹੈ ਉਹ ਬਜਟ ਦਿੱਤਾ ਹੋਇਆ ਹੈ ਔਰ ਉਹਦੀ ਕੋਈ ਸਿਲੈਕਸ਼ਨ ਦੇ ਵਿੱਚ ਵੀ ਪਾਰਲੀਮੈਂਟੇਰੀਅਨਸ ਦਾ ਰੋਲ ਨਹੀਂ ਹੁੰਦਾ ਜਾਂ ਉਹਦੀ ਕੋਈ ਅਕਾਊਂਟੇਬਿਲਟੀ ਨਹੀਂ ਹੁੰਦੀ। ਅਮਰੀਕਾ ਦੇ ਵਿੱਚ ਜੇ ਇਹਨਾਂ ਦੀਆਂ 18 ਇੰਟੈਲੀਜੈਂਸ ਏਜੰਸੀਆਂ ਨੇ, ਜਿਸ ਦੀ ਹੈਡ ਹੁਣ ਤੁਲਸੀ ਗੈਬਰਡ ਨੂੰ ਲਾਇਆ ਗਿਆ, ਜਿਹਨੂੰ ਪੂਰੀ ਕਨਫਰਮੇਸ਼ਨ ਪ੍ਰੋਸੈਸ 'ਚੋਂ ਗੁਜ਼ਰਨਾ ਪਏਗਾ, ਤੇ ਉਹਨਾਂ ਸਾਰਿਆਂ ਦੀ ਅਕਾਊਂਟੇਬਿਲਿਟੀ ਹੈ। CIA ਦਾ ਵੀ ਬਜਟ ਰੱਖਿਆ ਜਾਂਦਾ ਹੈ, ਸੈਨੇਟ ਦੇ ਵਿੱਚ, ਹਾਊਸ ਦੇ ਵਿੱਚ ਫੋਰਨ ਰਿਲੇਸ਼ਨਸ ਕਮੇਟੀਜ਼, ਇੰਟਰਨੈਸ਼ਨਲ ਰਿਲੇਸ਼ਨਸ ਕਮੇਟੀਜ਼, ਔਰ ਇਹਨਾਂ ਦੇ ਸਾਹਮਣੇ ਇਹਨਾਂ ਦੀ ਜਵਾਬਦੇਹੀ ਹੈ। ਇਹ ਨਹੀਂ ਹੈ ਕਿ ਇੰਡੀਅਨ ਜਿਹੜੇ ਡੀਪ ਸਟੇਟ ਦੇ ਲਈ ਕੰਮ ਕਰਨ ਵਾਲੇ ਜਾਂ ਇੰਟੈਲੀਜੈਂਸ ਏਜੰਸੀਆਂ ਲਈ ਕੰਮ ਕਰਨ ਵਾਲੇ ਲੋਕ ਨੇ, ਜਿੰਨਾ ਅੰਨਾ ਪੈਸਾ ਜਿਹਦੇ ਥੱਲੇ ਉਹ ਫਿਰ ਆਪਣੇ ਕਿਵੇਂ ਕੋਠੀਆਂ ਬਣਾਉਂਦੇ ਨੇ, ਕਿਵੇਂ ਜ਼ਮੀਨਾਂ ਖਰੀਦਦੇ ਨੇ। ਉਹਦੀ ਇੱਕ ਉਦਾਹਰਣ ਸੀ ਕਿ ਕਿਵੇਂ ਪੰਜਾਬ ਦਾ ਇੱਕ ਗਵਰਨਰ ਬੀਰਬਲ ਨਾਥ, ਜਿਹੜਾ ਸਾਬਕਾ IPS ਸੀ ਔਰ ਐਜ਼ ਏ ਗਵਰਨਰ ਪੰਜਾਬ 'ਚ ਉਸ ਪੀਰੀਅਡ 'ਚੋਂ ਰਿਹਾ 92 ਤੋਂ 94 ਤੱਕ, ਜਦੋਂ 50,000 ਤੋਂ ਜ਼ਿਆਦਾ ਸਿੱਖ ਨੌਜਵਾਨਾਂ ਨੂੰ ਮਾਰਿਆ ਗਿਆ। ਔਰ ਉਹਦੇ ਕੋਲ ਕਿੰਨਾ, ਕਿਉਂਕਿ ਗਵਰਨਰ ਹੀ ਸੈਂਟਰ ਦਾ ਬੰਦਾ ਹੁੰਦਾ ਜਿਹੜਾ ਅੱਗੋਂ ਜਿਹੜੀ ਇਨਾਮ ਰੱਖੇ ਜਾਂਦੇ ਨੇ ਜਾਂ ਜਿਹੜਾ ਮਾਰਨ ਦੇ ਇਸ ਕਿਸਮ ਦੀ ਵੈਲਥ ਹੈ, ਸੋ ਉਹਦਾ ਤਾਂ ਕੋਈ ਹਿਸਾਬ ਕਿਤਾਬ ਹੀ ਨਹੀਂ ਹੁੰਦਾ। ਅਤੇ ਉਹਦਾ ਇੱਕ ਹਾਦਸਾ, ਹੈਲੀਕਾਪਟਰ ਹਾਦਸਾ ਹੋਇਆ ਸੀ ਕੁੱਲੂ 'ਚ, ਜਦੋਂ ਕਿ ਉਹ ਉਤਰਨ ਲੱਗਿਆ ਸੀ ਔਰ ਉਹਦੇ 'ਚ ਉਹ ਨੋਟਾਂ ਦੀ ਉਹਦੇ 'ਚ ਸੀ ਕਿ ਰੇਨ ਆਫ ਕਰੰਸੀ ਨੋਟਸ, ਉਹਦਾ ਸਾਰਾ ਹੀ ਟੱਬਰ ਨਾਲ ਮਾਰਿਆ ਗਿਆ ਸੀ, ਉਹ ਹਾਦਸਾ ਗ੍ਰਸਤ ਹੋਇਆ ਸੀ। ਸੋ ਉਦੋਂ ਸੀ ਕਿ ਵੀ ਇਹ ਇੰਨਾ ਕੈਸ਼ ਲੈ ਕੇ ਗਵਰਨਰ ਕੀ ਇਹ ਉਹੀ ਅਨਅਕਾਊਂਟਡ ਜਿਹੜਾ ਜਿਹਦਾ ਕੋਈ ਹਿਸਾਬ ਕਿਤਾਬ ਨਹੀਂ ਹੁੰਦਾ। ਪਰ ਇੱਥੇ ਇਹਨਾਂ ਦੇ ਸਾਰੇ ਜਿਹੜੇ ਨੇ ਇੰਟੈਲੀਜੈਂਸ ਏਜੰਸੀਆਂ ਜਾਂ ਦੂਜੇ ਹੋਣ, ਉਹ ਅਕਾਊਂਟੇਬਲ ਹੁੰਦੇ ਨੇ। ਉਹਨਾਂ ਦੀ ਸਿਲੈਕਸ਼ਨ ਦੇ ਵੇਲੇ ਵੀ ਉਹਨਾਂ ਦੀ ਹੁਣ ਜਿਵੇਂ ਕ੍ਰਿਸਟੋਫਰ ਰੇ ਜਿਹੜਾ ਹੈੱਡ ਸੀ ਇਸ ਸਾਰੇ ਦਾ, ਜਿਹਨੂੰ ਟਰੰਪ ਨੇ ਆਪਣੀ ਪਹਿਲੀ ਟਰਮ ਵੇਲੇ ਜਿਹੜਾ ਉਹ ਅਪਾਇੰਟ ਕੀਤਾ ਸੀ FBI ਦਾ ਹੈੱਡ, ਪਰ ਹੁਣ ਔਰ ਉਹਨੇ ਜਦੋਂ ਟਰੰਪ ਦੇ ਖਿਲਾਫ ਇਨਵੈਸਟੀਗੇਸ਼ਨ ਸ਼ੁਰੂ ਹੋਈ ਤਾਂ ਉਹੀ ਕ੍ਰਿਸਟੋਫਰ ਰੇ ਐਜ਼ ਏ ਲਾਇਲ ਆਪਣੇ ਸਿਸਟਮ, ਅਮਰੀਕਨ ਸਿਸਟਮ ਨਾਲ ਉਹਨੂੰ ਇਨਵੈਸਟੀਗੇਟ ਕਰ ਰਿਹਾ ਸੀ। ਹੁਣ ਜਦੋਂ ਇਹ ਬਣਿਆ ਟਰੰਪ, ਤਾਂ ਉਹਨੂੰ ਕਿਹਾ ਕਿ ਉਹਦੇ ਅਜੇ 10 ਸਾਲ ਲਈ ਉਹਦੀ ਅਪਾਇੰਟਮੈਂਟ ਸੀ, 3 ਸਾਲ ਉਹਦੇ ਅਜੇ ਰਹਿੰਦੇ ਸੀ, ਲੇਕਿਨ ਉਹਨੇ ਜਿਹੜਾ ਉਹ ਰਿਜ਼ਾਈਨ ਕਰ ਦਿੱਤਾ ਕਿਉਂਕਿ ਟਰੰਪ ਨੇ ਆਲਰੇਡੀ ਕਾਸ਼ ਪਟੇਲ ਨੂੰ ਜਿਹੜਾ ਅਪਾਇੰਟ ਕੀਤਾ ਉਹਦੇ ਜਾਣ ਤੋਂ। ਕਹਿਣ ਦਾ ਮਤਲਬ ਇਹ ਹੈ ਵੀ ਇੱਥੇ ਕੋਈ ਡੀਪ ਸਟੇਟ ਐਸੀ ਨਹੀਂ ਜਿਹੜੀ ਕੋਈ ਟਨਲ ਖੋਦ ਕੇ ਬੈਠੀ ਹੈ ਥੱਲੇ, ਜਿੱਥੇ ਉਹਨਾਂ ਦੇ ਵਿੱਚ ਜਦੋਂ ਅਸੀਂ ਡੀਪ ਸਟੇਟ ਕਹਿੰਦੇ ਹਾਂ, ਇਸ ਦਾ ਮਤਲਬ ਇਹਨਾਂ ਦਾ ਅਫਕੋਰਸ ਇੰਟੈਲੀਜੈਂਸ ਏਜੰਸੀਆਂ ਹੁੰਦੀਆਂ ਨੇ, ਨੈਸ਼ਨਲ ਸਿਕਿਉਰਿਟੀ ਨਾਲ ਕੰਸਰਨਡ ਬੰਦੇ ਹੁੰਦੇ ਨੇ, ਪਾਰਲੀਮੈਂਟੇਰੀਅਨਸ ਹੁੰਦੇ ਨੇ, ਜਿਨ੍ਹਾਂ ਨੂੰ ਅਸੀਂ ਅਕਸਰ ਓਪੀਨੀਅਨ ਮੇਕਰ, ਲਾਅ ਮੇਕਰ, ਡਿਸੀਜਨ ਮੇਕਰ ਕਹਿੰਦੇ ਹਾਂ। ਉਹ ਉਹਨਾਂ ਦਾ ਇੱਕ ਪੂਰਾ ਜਿਹੜਾ ਉਹ ਸੈਟਅਪ ਹੁੰਦਾ ਹੈ, ਕਿਉਂਕਿ ਅਮਰੀਕਾ ਦੇ ਵਿੱਚ ਜਿਹੜਾ ਪ੍ਰੈਜ਼ੀਡੈਂਸ਼ੀਅਲ ਫਾਰਮ ਆਫ ਗਵਰਨਮੈਂਟ ਹੈ ਜਾਂ ਪ੍ਰੈਜ਼ੀਡੈਂਸ਼ੀਅਲ ਸਿਸਟਮ ਹੈ, ਇਹੋ ਜਿਹਾ ਕਿਤੇ ਨਹੀਂ ਹੈ। ਜਿੰਨੀਆਂ ਪਾਵਰਸ ਪ੍ਰੈਜ਼ੀਡੈਂਟ ਦੇ ਕੋਲ ਨੇ, ਹੁਣ ਅਸੀਂ ਦੇਖ ਰਹੇ ਹਾਂ ਕਿ ਜੇ ਬਾਈਡਨ ਜਾ ਰਿਹਾ, ਕਿੰਨਿਆਂ ਨੂੰ ਉਹਨੇ ਮਾਫੀ ਦਿੱਤੀ ਹੈ, ਪਾਰਡਨ, ਸੈਂਕੜਿਆਂ ਦੇ ਆਪਣੇ ਮੁੰਡਿਆਂ ਨੂੰ ਵੀ ਮਾਫ ਕਰਤਾ ਹੰਟਰ ਬਾਈਡਨ ਨੂੰ। ਸੋ ਮਤਲਬ ਪ੍ਰੈਜ਼ੀਡੈਂਟ ਦੇ ਕੋਲ ਕਿਸੇ ਨੂੰ ਵੀ ਪਾਰਡਨ ਕਰਨ ਦੀ ਤਾਕਤ ਹੈ। ਔਰ ਉਹਦਾ ਸਿੰਬੋਲਿਜ਼ਮ ਤਾਂ ਜੇ ਅਮਰੀਕਾ ਜੇ ਦੇਖਣਾ ਹੋਏ ਤਾਂ ਜਦੋਂ ਖਾਸ ਤੌਰ 'ਤੇ ਥੈਂਕਸ ਗਿਵਿੰਗ ਹੁੰਦੀ ਹੈ, ਸਪੈਸ਼ਲ ਜਿਹੜੀ ਹੈ ਵਾਈਟ ਹਾਊਸ ਲਈ ਜਿਹੜੀ ਹੈ ਟਰਕੀ ਉਹ ਸਿਲੈਕਟ ਕੀਤੀ ਜਾਂਦੀ ਹੈ, ਫਿਰ ਹੁੰਦਾ ਵੀ ਇਹ ਡੇ ਅਰਲੀਅਰ ਉਹ ਉਹਨੂੰ ਪਾਰਡਨ ਕਰਦਾ। ਫਿਰ ਇੱਕ ਬੜਾ ਵੱਡਾ ਫੋਰਮ ਹੈ ਜਿੱਥੇ ਉਹ ਸਾਰੇ ਜਿਹੜੀਆਂ ਪ੍ਰੈਜ਼ੀਡੈਂਟ ਦੇ ਵੱਲੋਂ ਮਾਫ ਕੀਤੀਆਂ ਟਰਕੀਆਂ ਹੁੰਦੀਆਂ ਨੇ ਉਹ
ਆਪਣੀ ਨੈਚੁਰਲ ਲਾਈਫ ਜਿਉਂਦੀਆਂ। ਬਿਲਕੁਲ। ਸੋ ਕਹਿਣ ਦਾ ਮਤਲਬ ਇਹ ਹੈ ਕਿ ਵੀ ਇਹ ਕੁਝ ਚੀਜ਼ਾਂ ਇਹ ਅਮਰੀਕਨ ਸਿਸਟਮ 'ਚ ਹੀ ਨੇ, ਔਰ ਜਿਨ੍ਹਾਂ ਨੇ ਇਹ ਸਿਸਟਮ ਬਣਾਇਆ ਉਹਨਾਂ ਨੂੰ ਵੀ ਇਹ ਸੀ ਕਿ ਕੋਈ ਐਸਾ ਸਨਕੀ ਪਾਗਲ, ਕੋਈ ਵਿਕਾਊ ਮਾਲ, ਕੋਈ ਹੋਰ। ਇਸ ਲਈ ਅਮਰੀਕਾ ਦੇ ਵਿੱਚ ਕੰਡੀਸ਼ਨ ਵੀ ਹੈ ਕਿ ਅਮਰੀਕਾ 'ਚ ਪ੍ਰੈਜ਼ੀਡੈਂਟ ਔਰ ਵਾਈਸ ਪ੍ਰੈਜ਼ੀਡੈਂਟ ਜਿਹੜਾ ਹੈ ਉਹ US ਬੋਰਨ ਨਹੀਂ ਹੋਣਾ ਚਾਹੀਦਾ। ਭਾਵੇਂ ਕੋਈ ਆ ਕੇ ਹੋਰ ਕੋਈ ਵੀ ਅਹੁਦਾ ਲੈ ਸਕਦਾ ਜਿਹੜਾ ਨੈਚੁਰਲਾਈਜ਼ਡ ਸਿਟੀਜ਼ਨ ਹੈ, ਜਿਹੜਾ ਬਾਹਰੋਂ ਆਇਆ ਅਮਰੀਕਾ ਦਾ ਸਿਟੀਜ਼ਨ ਬਣ ਗਿਆ, ਲੇਕਿਨ ਪ੍ਰੈਜ਼ੀਡੈਂਟ ਔਰ ਵਾਈਸ ਪ੍ਰੈਜ਼ੀਡੈਂਟ ਜਿਹੜਾ ਉਹ ਅਮਰੀਕਾ ਬੋਰਨ ਹੋਣਾ ਚਾਹੀਦਾ। ਇਹ ਵੀ ਉਹਨਾਂ ਨੇ ਅਮਰੀਕਨ ਇੰਟਰਸਟ ਨੂੰ ਸੇਫਗਾਰਡ ਕਰਨ ਲਈ ਕੀਤਾ। ਪਰ ਇਸ ਸਾਰੇ ਦੇ ਨਾਲ ਜਿਹੜਾ ਜੁੜਿਆ ਹੋਇਆ ਪਾਰਟ ਅਸੀਂ ਸਮਝਦੇ ਹਾਂ ਉਹ ਹੈ ਕਿ ਵੀ ਅਮਰੀਕਨ ਪ੍ਰੈਜ਼ੀਡੈਂਟ ਜੇ ਉਹਦਾ ਹੁਣ ਜਿਵੇਂ ਟਰੰਪ ਅਜੇ ਉਹਨੇ 20 ਜਨਵਰੀ ਨੂੰ ਸਹੁੰ ਚੁੱਕਣੀ ਹੈ, ਉਹਨੂੰ ਲੈ ਕੇ ਬਹੁਤ ਸਾਰੇ ਖਦਸ਼ੇ ਨੇ। ਕਿਵੇਂ ਲਿਸਟਾਂ ਤੇ ਲਿਸਟਾਂ ਆ ਰਹੀਆਂ ਕਿ ਇੰਨੇ ਹਜ਼ਾਰ ਜਿਹੜੇ ਨੇ ਇਲੀਗਲ ਕੱਢਣੇ ਨੇ, ਇੰਨੇ ਮਿਲੀਅਨ ਕੱਢਣੇ ਨੇ, ਸਭ ਤੋਂ ਜ਼ਿਆਦਾ ਹੋਂਡੂਰਸ ਹੈ, ਫਿਰ ਫਲਾਣਾ ਹੈ, ਫਿਰ ਇੰਡੀਆ ਹੈ, ਫਿਰ ਚਾਈਨਾ ਹੈ। ਇਹ ਵੀ ਨਾਲ ਨਾਲ ਧਮਕੀ ਹੈ ਵੀ ਜਿਹੜੇ ਹੁਣ ਕਿਉਂਕਿ ਜਿਸ ਮੁਲਕ ਜਿਹਨੂੰ ਭੇਜਣਾ ਇਲੀਗਲ ਨੂੰ ਉਹਦੇ ਕੋਲ ਕਾਗਜ਼ ਪੱਤਰ ਔਰ ਪਾਸਪੋਰਟ ਚਾਹੀਦਾ, ਸਲਿੱਪ ਚਾਹੀਦੀ ਹੈ। ਜੇ ਐਮਬੈਸੀਆਂ ਜਾਂ ਕੌਂਸੂਲੇਟ ਜਿਹੜੇ ਨੇ ਉਹਨਾਂ ਮੁਲਕਾਂ ਦੇ ਜਿਨ੍ਹਾਂ ਦੇ ਇਲੀਗਲ ਬੰਦੇ ਨੇ ਕੋਆਪਰੇਟ ਨਾ ਕਰਨ ਦੇਣ ਹੀ ਨਾ, ਤਾਂ ਉਹਨਾਂ ਨੂੰ ਕਿੱਥੇ ਛੱਡ ਕੇ ਆਉਣਗੇ? ਉਹਦੇ ਤੇ ਉਹਨਾਂ ਤੇ ਉਹਨੇ ਬਿਜ਼ਨਸ ਟੈਰਿਫ ਦੀ ਤਲਵਾਰ ਲਟਕਾ ਦਿੱਤੀ ਹੈ ਕਿ ਜਿਹੜੇ ਕੋਆਪਰੇਟ ਨਹੀਂ ਕਰਨਗੇ ਆਪਣੇ ਮੁਲਕ ਦੇ ਇਲੀਗਲ ਲੋਕਾਂ ਨੂੰ ਲੈਣ 'ਚ, ਉਹਨਾਂ ਦੇ ਉੱਤੇ ਟੈਰਿਫ ਲਾਈ ਜਾਏਗੀ, ਵਾਧੂ ਟੈਕਸ ਲਾਇਆ ਜਾਏਗਾ। ਇਸੇ ਤਰ੍ਹਾਂ ਹੋਰ ਵੀ ਡਰਾਵੇ ਜਿਹੜੇ ਨੇ। ਸੋ ਇਸ ਵੇਲੇ ਇੱਕ ਅਨਸਰਟਨਟੀ ਹੈ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਮੋਸਟ ਆਫ ਦਾ ਟਾਈਮ ਜਿਹੜੇ ਪ੍ਰੈਜ਼ੀਡੈਂਟਸ ਹੁੰਦੇ ਨੇ ਉਹਨਾਂ ਦਾ ਇੱਕ ਖਾਕਾ ਹੁੰਦਾ ਹੈ ਕਿ ਵੀ ਉਹਨਾਂ ਨੇ ਜੇ ਹੁਣ ਬਾਈਡਨ ਸੀ, ਬਾਈਡਨ 40 ਸਾਲ ਤੋਂ ਜ਼ਿਆਦਾ ਸੈਨੇਟਰ ਰਿਹਾ, ਉਹਦਾ ਇੱਕ ਟਰੈਕ ਰੈਕਡ ਸੀ ਉਹਨੇ ਕੀ ਕਰਨਾ। ਉਹ ਵਿਦਨ ਦਾ ਬਾਕਸ ਜਾਂ ਜਿਹਨੂੰ ਵਿਦਨ ਬੈਲਟ ਵੇ ਕਹਿੰਦੇ ਨੇ, ਜਿਹੜਾ ਵਾਸ਼ਿੰਗਟਨ ਦਾ ਜਿੱਥੇ ਕਿ ਸਾਰਾ ਬੈਲਟ ਵੇ ਰੋਡ ਹੈ ਕਿ ਜਿਹਦੇ 'ਚ ਕਿ ਉਸ ਸਿਸਟਮ 'ਚ ਪਹਿਲਾਂ ਹੀ ਫਿੱਟ ਹੁੰਦੇ ਨੇ, ਔਰ ਉਹ ਕਿਉਂਕਿ ਉਹਦੇ 'ਚ ਫਿੱਟ ਹੁੰਦੇ ਨੇ ਇਸ ਲਈ ਉਹਨਾਂ ਨੂੰ ਪਤਾ ਹੁੰਦਾ ਹੈ ਵੀ ਉਹਨਾਂ ਨੇ ਕਿਹੜੀ ਲਿਮਿਟ ਤੱਕ ਰਹਿਣਾ ਕਿੱਥੇ। ਹੁਣ ਜਿਹੜੇ ਅਦਰਵਾਈਜ਼ ਬਿਲਕੁਲ ਆਊਟ ਆਫ ਦਾ ਬਾਕਸ ਆ ਜਾਂਦੇ ਨੇ, ਔਰ ਜੇ ਪਿਛਲੇ 60 ਸਾਲ 'ਚ ਕਹਿਣਾ ਹੋਏ ਤੇ 60-62 ਦੇ ਪੀਰੀਅਡ 'ਚ ਪ੍ਰੈਜ਼ੀਡੈਂਟ ਕੈਨੇਡੀ ਐਸਾ ਪ੍ਰੈਜ਼ੀਡੈਂਟ ਸੀ ਜਿਹੜਾ ਆਊਟ ਆਫ ਬੈਲਟ ਵੇ ਆਇਆ ਜਾਂ ਆਊਟ ਆਫ ਬਾਕਸ ਸੀ। ਹਾਲਾਂ ਅਨਫੋਰਚੂਨੇਟਲੀ ਉਹਦੀ ਅਸੈਸੀਨੇਸ਼ਨ ਹੋਈ, ਉਹਦਾ ਐਂਡ ਹੋਇਆ, ਗੋਲੀ ਮਾਰੀ ਗਈ ਸੀ ਡਾਲਸ ਟੈਕਸਾਸ ਦੇ ਵਿੱਚ। ਔਰ ਉਦੋਂ ਵੀ ਇਹ ਕਿਹਾ ਜਾਂਦਾ ਸੀ, ਹਾਲਾਂ ਉਹਦੇ 'ਤੇ ਕਿੰਨੀਆਂ ਫਿਲਮਾਂ ਬਣੀਆਂ ਨੇ, ਕਿੰਨੀ ਇਨਵੈਸਟੀਗੇਸ਼ਨ ਹੋਈ ਹੈ, ਕਿ ਉਦੋਂ ਇਹ ਇਲਜ਼ਾਮ ਲੱਗਦਾ ਸੀ ਕਿ ਵੀ ਕਿਉਂਕਿ ਕੈਨੇਡੀ ਉਸ ਸਿਸਟਮ ਨੂੰ ਫੋਲੋ ਨਹੀਂ ਸੀ ਕਰ ਰਿਹਾ ਹੈ ਜਿਹੜਾ ਇਹ ਸਾਰੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ, ਅਪੋਨੀਅਨ ਲਾ, ਡਿਸੀਜਨ ਮੇਕਰ, ਪੈਂਟਾਗਨ ਇਹ ਜੋ ਏਜੰਡਾ ਸੈੱਟ ਕਰਦੇ ਨੇ। ਇਸ ਲਈ ਭਾਵੇਂ ਕਾਰਨ ਕੋਈ ਵੀ ਬਣਾਇਆ ਗਿਆ ਹੋਏ ਪਰ ਉਹ ਡੀਪ ਸਟੇਟ ਜ਼ਿੰਮੇਵਾਰ ਸੀ। ਹੁਣ ਅਸੀਂ ਹੋਪ ਕਰਦੇ ਹਾਂ ਕਿ ਪ੍ਰੈਜ਼ੀਡੈਂਟ ਟਰੰਪ ਵੀ ਜਿਹੜੇ ਕਦੇ ਪਿੰਡ ਦਾ ਸਰਪੰਚ ਵੀ ਨਹੀਂ ਸੀ ਬਣਿਆ ਔਰ ਪਹਿਲੀ ਵਾਰ ਦੀ ਚਲੋ ਪ੍ਰੈਜ਼ੀਡੈਂਸੀ ਤਾਂ ਸੀ, ਜਾਂਦੇ ਜਾਂਦੇ ਜੋ ਕੀਤਾ ਵੀ ਉਹ ਵੀ, ਇਹਦੇ ਬਾਵਜੂਦ ਜਿਸ ਥੰਪਿੰਗ ਮੈਜੋਰਿਟੀ ਦੇ ਨਾਲ ਪ੍ਰੈਜ਼ੀਡੈਂਟ ਟਰੰਪ ਕੱਲਾ ਇਹੀ ਨਹੀਂ ਕਿ ਮੈਕਸਿਮਮ ਇਲੈਕਟਰਲ ਵੋਟਸ ਜਿੱਤੀਆਂ ਨੇ, ਪੋਪੂਲਰ ਵੋਟ ਵੀ ਹੈ। ਔਰ ਇਸ ਪੀਰੀਅਡ 'ਚ ਜਦੋਂ ਕਿ ਈਵਨ ਹਾਊਸ, ਸੈਨੇਟ ਔਰ ਸੁਪਰੀਮ ਕੋਰਟ ਇਹਦੇ 'ਚ ਵੀ ਰਿਪਬਲਿਕਨ ਲੀਨਿੰਗ ਔਰ ਵਿਦਨ ਰਿਪਬਲਿਕਨ ਵੀ ਸਭ ਅੱਛਾ ਨਹੀਂ ਹੈ, ਕਿਉਂਕਿ ਟਰੰਪ ਜਿਹੜਾ ਆਫ ਹਿਜ਼ ਓਨ ਹੈ, ਆਪਣਾ ਉਹਦੇ ਦਿਮਾਗ 'ਚ ਕੀ ਚੱਲ ਰਿਹਾ ਹੈ ਉਹਨੇ। ਹਾਲਾਂ ਇੱਕ ਗੱਲ ਸਾਰੇ ਹੋਪ ਕਰਦੇ ਨੇ ਵੀ ਕਿਉਂਕਿ ਡੀਲ ਮੇਕਰ ਹੈ, ਬਿਜ਼ਨਸਮੈਨ ਹੈ, ਪਹਿਲੀ ਟਰਮ ਦੇ ਵੇਲੇ ਟਰੰਪ ਨੇ ਕੋਈ ਜੰਗ ਨਹੀਂ ਸਹੇੜੀ, ਇਸ ਲਈ ਬਹੁਤੇ ਹੋਪ ਕਰਦੇ ਨੇ ਕਿ ਯੂਕਰੇਨ ਜਾਂ ਮਿਡਲ ਈਸਟ ਜਾਂ ਦੂਜਾ ਸੈਟਲ ਹੋਏ, ਲੇਕਿਨ ਅਨਸਰਟਨਟੀ ਹੈ। ਸੋ ਜਦੋਂ ਅਸੀਂ ਡੀਪ ਸਟੇਟ ਦੀ ਗੱਲ ਕਰਦੇ ਹਾਂ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਵੀ ਕੋਈ ਉੱਥੇ ਇੰਟੈਲੀਜੈਂਸ ਦਾ ਚੀਫ ਇੰਨਾ ਤਾਕਤਵਰ ਹੈ ਕਿ ਉਹ ਜੋ ਡਿਸਾਈਡ ਕਰੇ। ਜਿਵੇਂ ਜੇ ਅਸੀਂ ਫਾਰ ਐਗਜ਼ਾਮਪਲ ਜੇ ਪਾਕਿਸਤਾਨ ਦੀ ਗੱਲ ਕਰੀਏ, ਜੋ ਕ੍ਰਾਈਸਿਸ ਪਾਕਿਸਤਾਨ ਦੇ ਵਿੱਚ ਚੱਲ ਰਿਹਾ ਹੈ ਇਸ ਵੇਲੇ, ਉੱਥੇ ਇਸ ਕਿਸਮ ਉੱਥੇ ਜਿਹੜੀਆਂ ਹਕੂਮਤਾਂ ਵੀ ਬਣਦੀਆਂ ਰਹੀਆਂ ਨੇ ਜਾਂ ਅੱਜ ਵੀ ਹੈ, ਉਹ ਬਹੁਤ ਸਾਰੀ ਆਰਮੀ ਚੀਫ ਇੰਨਾ ਪਾਵਰਫੁਲ ਹੈ, ਆਰਮੀ ਚੀਫ ਦੇ ਕੋਰ ਕਮਾਂਡਰ ਨੇ ਉਹ ਪਾਵਰਫੁਲ ਨੇ। ਐਂਡ ਦੈਨ ਬਹੁਤਿਆਂ ਨੂੰ ਸਾਡਿਆਂ ਨੂੰ ਲੱਗਦਾ ਹੁੰਦਾ ਜੀ ISI ਰਨ ਕਰਦੀ। ISI ਦਾ ਹੈਡ ਲੈਫਟੀਨੈਂਟ ਜਨਰਲ ਹੁੰਦਾ ਜਿਹੜਾ ਕਿ ਅਲਟੀਮੇਟਲੀ ਆਰਮੀ ਚੀਫ ਨੂੰ, ਸੋ ਸਭ ਤੋਂ ਪਾਵਰਫੁਲ ਆਰਮੀ ਚੀਫ ਹੈ ਔਰ ਉਹਦੀ ਪਾਵਰ ਕੋਰ ਕਮਾਂਡਰਸ ਹੁੰਦੀ ਹੈ, ਔਰ ਉਹ ਫਿਰ ਅੱਗੋਂ ਜਿਹੜਾ ਹੈ ਉਹ ਸਾਰੇ ਪਾਰਟ ਨੂੰ ਹੈਂਡਲ ਕਰਦਾ ਹੈ। ਉਹ ਕਈ ਵਾਰੀ ਵਸਟ ਵੀ ਹੈਂਡਲ ਹੁੰਦਾ, ਜਿਵੇਂ
ਅੱਜ-ਕੱਲ੍ਹ ਪੋਪੂਲਰ ਲੀਡਰ ਇਮਰਾਨ ਖਾਨ ਹੈ, ਇਸ ਬਾਰੇ ਤਾਂ ਕੋਈ ਦੋ ਰਾਵਾਂ ਨਹੀਂ ਨੇ। ਔਰ ਹੁਣ ਜਿਹਨੂੰ ਪ੍ਰੈਜ਼ੀਡੈਂਟ ਟਰੰਪ ਨੇ ਜਿਹੜਾ ਹੈ ਉਹ ਐਜ਼ ਏ ਕ੍ਰਾਈਸਿਸ ਸ਼ੂਟਰ ਡਿਕਲੇਅਰ ਕੀਤਾ ਹੈ, ਸ਼ਾਇਦ ਰਿਚਰਡ ਗੈਡਰਡ ਜਾਂ ਕੀ ਇਸ ਕਿਸਮ ਦਾ ਨਾਂ ਹੈ ਜੀ, ਉਹਨੇ ਜਿਹੜਾ ਨਾਲ ਦੀ ਨਾਲ ਟਵੀਟ ਵੀ ਕੀਤਾ ਹੈ ਕਿ ਜੀ ਫ੍ਰੀ ਇਮਰਾਨ ਖਾਨ। ਸੋ ਪਾਕਿਸਤਾਨ ਦੇ ਵਿੱਚ ਇਹਨੂੰ ਲੈ ਕੇ ਬੜੀ ਚਰਚਾ ਹੈ। ਸੋ ਮਤਲਬ ਇਹ ਹੈ ਕਿ ਵੀ ਇਹ ਉਹ ਜਿਵੇਂ ਪਾਕਿਸਤਾਨ ਦੇ ਸਿਸਟਮ ਦੇ ਵਿੱਚ ਸਾਰੀ ਪਾਵਰ ਆਰਮੀ ਚੀਫ ਦੇ ਕੋਲ ਲਾਈ ਕਰਦੀ ਹੈ, ਅਤੇ ਉਹ ਆਰਮੀ ਚੀਫ ਉਦੋਂ ਤੱਕ ਹੀ ਐਕਟ ਕਰਦਾ ਜਦੋਂ ਤੱਕ ਕੋਰ ਕਮਾਂਡਰ ਜਿਹੜੇ ਨੇ ਉਹ ਨਾਲ ਨੇ। ਇਹ ਮੈਂ ਇੱਕ ਕੰਪੈਰੀਜ਼ਨ ਦੇ ਰਹੀ। ਅਮਰੀਕਾ ਦੇ ਵਿੱਚ ਇਵੇਂ ਨਹੀਂ ਹੈ। ਅਮਰੀਕਾ ਦੇ ਵਿੱਚ ਫੌਜ ਦੀ ਡੇ ਟੂ ਡੇ ਲਾਈਫ 'ਚ ਤਾਂ ਕੋਈ ਮੁਦਾਖਲਤ ਦਾ ਸਵਾਲ ਹੀ ਨਹੀਂ ਹੈ। ਹਾਲਾਂਕਿ ਜਦੋਂ ਇਹ ਪਿਛਲੇ ਦਿਨਾਂ 'ਚ ਕਿਸੇ ਨੇ ਕਿਹਾ ਵੀ ਕਿ ਜੀ ਈਵਨ ਇਲੀਗਲਸ ਨੂੰ ਕੱਢਣ ਦੇ ਲਈ ਟਰੰਪ ਆਪਣਾ ਆਰਮੀ ਦਾ ਵੀ ਜਿਹੜਾ ਉਹ ਸਹਾਰਾ ਲੈ, ਇਹਦੀ ਬਹੁਤ ਵਿਰੋਧਤਾ ਹੋਈ। ਹਾਲਾਂਕਿ ਐਵੇਂ ਉਹ ਕਈ ਵਾਰੀ ਸ਼ਗੂਫੇ ਹੀ ਹੁੰਦੇ ਨੇ ਕੁਝ ਚੀਜ਼ਾਂ ਦੇ। ਅਤੇ ਇੱਥੇ ਤੁਹਾਨੂੰ ਆਰਮੀ ਕਦੇ ਸੜਕਾਂ ਦੇ ਉੱਤੇ ਦਿਨ ਵੇਲੇ ਮੂਵ ਕਰਦੀ ਵੀ ਨਜ਼ਰ ਨਹੀਂ ਆਉਂਦੀ, ਕਿਉਂਕਿ ਇਹ ਦੱਸਣ ਦੇ ਲਈ ਕਿ ਬਈ ਇੱਥੇ ਸਿਵਲ ਸੁਸਾਇਟੀ ਦਾ ਜਾਂ ਲੇਕਿਨ ਇਸ ਦਾ ਮਤਲਬ ਇਹ ਨਹੀਂ ਹੈ ਕਿ ਅਮਰੀਕਾ ਦੀ ਜਿਹੜੀਆਂ 18 ਇੰਟੈਲੀਜੈਂਸ ਏਜੰਸੀਆਂ ਨੇ, ਜਿਨ੍ਹਾਂ 'ਚ CIA ਔਰ ਨੈਸ਼ਨਲ ਸਿਕਿਉਰਿਟੀ ਜਿਹੜਾ ਮੇਨ NSA ਹੈ ਉਹਨਾਂ ਦਾ, ਉਹ ਪਾਵਰਫੁਲ ਹੈ। ਹੁਣ ਇਹਨੂੰ ਸਾਰੇ ਨੂੰ ਹੀ ਮਿਲ ਕੇ ਡੀਪ ਸਟੇਟ ਕਹਿੰਦੇ ਨੇ। ਹੁਣ ਜਦੋਂ BJP ਨੂੰ ਇੱਕ ਪਾਸੇ ਤਾਂ ਕਿਉਂਕਿ ਟਰੰਪ ਖੁਦ ਜਿਹੜਾ ਆਪਣੀ ਕੈਂਪੇਨ ਦੇ ਵੇਲੇ ਉਸਨੇ ਕਿਹਾ ਵੀ ਮੈਂ ਡੀਪ ਸਟੇਟ ਦਾ ਵਿਕਟਮ ਹੈ, ਮੈਨੂੰ ਡੀਪ ਸਟੇਟ ਨੇ ਇਹ ਕੀਤਾ। ਜਾਂ ਕਾਸ਼ ਪਟੇਲ ਜੇ ਹੁਣ FBI ਦਾ ਬਣਿਆ, ਉਹਨੇ ਕਿਹਾ ਜੀ ਮੈਂ ਇਹਨਾਂ ਦੇ ਹੈੱਡਕੁਆਟਰ ਨੂੰ ਮਿਊਜ਼ੀਅਮ ਬਣਾ ਦਿਆਂਗਾ, ਇੰਨੇ ਮੁਲਾਜ਼ਮ ਜਾਣਗੇ, 18,000 ਦੇ ਕਰੀਬ FBI ਦੇ ਇੰਪਲੋਈ ਨੇ। ਹੁਣ ਇਹ ਜਿਹੜੇ ਮੌਕਾ ਪ੍ਰਸਤ BJP ਔਰ ਦੂਜੇ ਤੀਜੇ ਜਿਹੜੇ ਸਾਹਿਬ ਦੀ ਅੱਖ ਦੇਖਦੇ ਨੇ, ਉਹਨਾਂ ਨੂੰ ਲੱਗਾ ਕਿ ਵੀ ਜਾਂਦੇ ਹੁਣ ਇੰਡੀਆ ਫਸਿਆ ਹੋਇਆ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ ਵੀ, ਅਡਾਨੀ ਫਸਿਆ ਹੋਇਆ, US ਡਿਪਾਰਟਮੈਂਟ ਆਫ ਜਸਟਿਸ ਨੇ ਇੰਡਾਇਰੈਕਟ ਉਹਦੇ ਸਾਰੇ ਉਹਦੇ ਭਤੀਜੇ ਅਤੇ 7 ਹੋਰ ਚੋਰ ਜਿਹੜੇ ਨੇ ਉਹ ਕਿ ਵੀ $260 ਮਿਲੀਅਨ ਦੀ ਬਰਾਈਬ ਦਿੱਤੀ ਉੱਥੇ ਇੰਡੀਆ 'ਚ, ਜਿਹਦੇ 'ਚ ਕਿ ਅਮਰੀਕਨ ਇਨਵੈਸਟਰਸ ਦੇ ਪੈਸੇ ਲੱਗੇ ਹੋਏ ਨੇ। ਹੁਣ ਉਹਨਾਂ ਨੂੰ ਲੱਗਾ ਵੀ ਕਿਉਂਕਿ ਟਰੰਪ ਜਾਂ ਉਹਨਾਂ ਦੀ ਜਿਹੜੀ ਟੀਮ ਦੇ ਨੇ ਉਹ ਡੀਪ ਸਟੇਟ ਕਰਦੇ ਨੇ, ਅਤੇ ਹੁਣ ਤੁਸੀਂ ਵੀ ਜਾਂਦੇ ਜਾਂਦੇ ਇੰਨਾ ਨੋਇਜ਼ ਹੈ ਉਹਦੇ 'ਚ ਰੌਲਾ ਪਾ ਦਿਓ ਕਿ ਜੀ ਡੀਪ ਸਟੇਟ ਹੈ, ਉਹੀ ਐਂਟੀ ਮੋਦੀ ਕਰ ਰਹੇ ਨੇ। ਯਾਨੀ ਮੋਦੀ ਵੀ ਟਰੰਪ ਦੇ ਆਪਣੇ ਰੀਜ਼ਨ ਨੇ, ਔਰ ਉਹ ਕੀ ਰਿਫਾਰਮ ਹੁੰਦਾ ਹੈ ਕੀ ਨਹੀਂ ਹੁੰਦਾ ਉਹ ਤਾਂ ਵਕਤ ਦੱਸੇਗਾ। ਲੇਕਿਨ ਤੁਸੀਂ ਉਸ ਸਾਰੇ ਦੇ ਵਿੱਚ ਜਿਹਨੂੰ ਕਹਿੰਦੇ ਨੇ ਕਿ ਵੀ ਉਹ ਕੀ ਹੈ ਬੇਗਾਨੀ ਸ਼ਾਦੀ ਮੈਂ ਅਬਦੁੱਲਾ ਦੀਵਾਨਾ, ਕਿ ਕੀ ਇਹਨਾਂ ਦਾ ਹੈਗਾ ਕਿ ਵੀ ਨਾ ਸ਼ਾਦੀ ਕਿਸੇ ਦੀ ਹੈ ਤਾਂ ਨੱਚ ਉੱਥੇ ਜਾ ਕੇ ਅਬਦੁੱਲਾ ਰਿਹਾ। ਸੋ ਇਹੀ ਕੰਮ ਇਹਨਾਂ ਨੇ ਕਰਨ ਦੀ ਕੋਸ਼ਿਸ਼ ਕੀਤੀ। ਔਰ ਫਿਰ ਕਿਉਂਕਿ ਇਸ ਵੇਲੇ ਖਾਲਿਸਤਾਨ ਦੀ ਮੂਵਮੈਂਟ ਜਿਸ ਦੇ ਉੱਤੇ ਖਾਸ ਤੌਰ 'ਤੇ 5 ਆਈਜ਼ ਕੰਟਰੀਜ਼ ਨੇ ਪਿਛਲੇ 1.5 ਸਾਲ ਤੋਂ ਇੱਕ ਪਾਸੇ ਇੰਡੀਆ ਦੇ ਉੱਤੇ ਐਜ਼ ਏ ਰੋਕ ਸਟੇਟ ਦਾ ਲੇਬਲ ਲੱਗਾ ਹੈ, ਜਿਹਨੂੰ ਅਜੇ ਤੱਕ ਕੋਈ ਵੀ ਜਿਹੜੀ ਹੈ ਉਹਨਾਂ ਦੀ ਕਲੈਰਿਟੀ ਇਮਾਨਦਾਰੀ ਦੇ ਨਾਲ ਨਹੀਂ ਆਈ ਕਿ ਵੀ ਤੁਸੀਂ ਐਡਮਿਟ ਕਰਦੇ ਹੋ ਕਿ ਵੀ ਵਾਂਟ ਡੂ ਇਟ ਅਗੇਨ। ਦੂਸਰੇ ਪਾਸੇ ਜਿਹੜੀ ਖਾਲਿਸਤਾਨ ਦੀ ਰੈਫਰੈਂਡਮ ਨੇ ਇੱਕ ਵੇਵ ਖੜੀ ਕੀਤੀ। ਤੀਸਰੇ ਪਾਸੇ ਜਦੋਂ ਬੰਗਲਾਦੇਸ਼ ਦੇ ਵਿੱਚ ਤਬਦੀਲੀ ਹੋਈ ਜਾਂ ਹੁਣ ਉਸ ਸਾਰੇ ਖਿੱਤੇ ਦੇ ਵਿੱਚ ਜੋ ਚੱਲ ਰਿਹਾ, ਔਰ ਜਿਹੜੇ ਕੁਛ ਐਕਸਪਰਟ ਵੀ ਹੁੰਦੇ ਨੇ ਅਤੇ ਕੁਛ ਜਿਹੜੇ ਨੇ ਉਹ ਕਿਆਸ ਰਾਈਆਂ ਵਾਲੇ ਵੀ, ਔਰ ਇਹ ਵੀ ਹੋਇਆ ਕਿ ਵੀ ਜੀ ਅਮਰੀਕਾ ਜਿਹੜਾ ਹੈ ਉਹ ਸਿੱਧੇ ਤੌਰ 'ਤੇ ਖਾਲਿਸਤਾਨ ਦੀ ਹਮਾਇਤ 'ਤੇ ਉਤਰ ਆਇਆ। ਔਰ ਇਹ ਸਾਰਾ ਜੋ ਚੱਲ ਰਿਹਾ ਹੈ ਇਹ ਅਮਰੀਕਨ CIA ਪ੍ਰੋਜੈਕਟ ਹੈ, ਜਿਹਨੂੰ ਇੰਡੀਆ ਦੇ ਯੂਟਿਊਬਰਸ ਨੇ ਔਰ ਦੂਸਰਿਆਂ ਨੇ ਵੀ ਉਭਾਰਿਆ। ਹੁਣ ਇਹ ਸਾਰਾ ਕਈ ਵਾਰ ਇਹ ਹੁੰਦਾ ਹੈ ਕਿ ਵੀ ਜਿਹੜੇ ਉਹ ਸ਼ੇਰ ਆਇਆ ਕਹਿਣ ਵਾਲੇ ਹੁੰਦੇ ਨੇ, ਅਤੇ ਜਦੋਂ ਅਸਲੀ ਸ਼ੇਰ ਆ ਜਾਏ ਫਿਰ ਉਹਨਾਂ ਨੂੰ ਲੱਗਦਾ ਹੁੰਦਾ ਵੀ ਉਹ ਪਹਿਲਾਂ ਤਾਂ ਉਹ ਐਜ਼ ਏ ਰਿਊਮਰ ਹੀ ਲੈ ਰਹੇ ਹੁੰਦੇ ਨੇ। ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਔਰ ਅਸੀਂ ਵੀ ਜੇ ਐਡਵੋਕੇਸੀ ਕਰਦੇ ਹਾਂ ਜਾਂ ਇਸ ਸਾਰੇ ਇਸ਼ੂ ਦੇ ਉੱਤੇ ਜਿਹੜੀ ਆ ਅਮਰੀਕਾ ਦੀ ਜਾਂ ਵੈਸਟਰਨ ਡੈਮੋਕਰੇਸੀਜ਼ ਦੀ ਮਦਦ ਚਾਹੁੰਦੇ ਹਾਂ, ਅਤੇ ਉਹ ਹਿਊਮੈਨੀਟੇਰੀਅਨ ਵੈਲਿਊਜ਼ ਵੀ ਨੇ। ਉਹਦੇ 'ਚ ਵੈਸਟਰਨ ਮੁਲਕਾਂ ਦੇ ਸਿਸਟਮ ਦੇ ਮੁਤਾਬਕ ਹੀ ਜਿਹੜਾ ਸਿੱਖ ਥਾਟ ਹੈ ਜਾਂ ਜਿਹੜਾ ਖਾਲਿਸਤਾਨ ਦਾ ਥਾਟ ਹੈ ਉਹ ਪੈਰਲਲ ਰਨ ਕਰਦਾ, ਕੋਈ ਕੰਟਰਾਸਟ ਤਾਂ ਨਹੀਂ ਹੈ। ਪਰ ਇਹਨਾਂ ਨੇ ਜਿਵੇਂ ਇਸ ਸਾਰੇ ਨੂੰ ਹਊਆ ਬਣਾ ਕੇ ਐਜ਼ ਇਫ ਅਮਰੀਕਾ ਕੁਛ ਐਸਾ ਉੱਥੇ ਕਰਨ ਜਾ ਰਿਹਾ ਜਿਹਦੇ ਥੱਲੇ ਜਿਹੜਾ ਸਿੱਖਾਂ ਨੂੰ ਐਜ਼ ਏ ਪੌਨ ਇਸਤੇਮਾਲ ਕੀਤਾ ਜਾ ਰਿਹਾ ਹੈ,
ਔਰ ਉਸ ਦੇ ਨਾਲ ਜੋੜ ਕੇ ਫਿਰ ਬਹੁਤ ਸਾਰੀਆਂ ਕਹਾਣੀਆਂ ਔਰ ਦੂਜੇ ਤੀਜੇ। ਸੋ ਇੱਕ ਤਾਂ ਪ੍ਰੋਪੇਗੈਂਡਾ ਜਦੋਂ ਬੀਜੇਪੀ ਨੇ ਆਪਣੇ ਆਫੀਸ਼ੀਅਲ ਹੈਂਡਲ ਤੋਂ ਜਾਂ ਉਹਨਾਂ ਦੇ ਸੰਬਿਤ ਪਾਤਰਾਂ ਨੇ ਸਿੱਧਾ ਕਿਹਾ, ਬਾਅਦ ਦੇ ਵਿੱਚ ਉਹਨਾਂ ਨੇ ਦੌੜ ਗਏ ਬੀਜੇਪੀ ਵਾਲੇ ਜਾਂ ਦੂਜੇ, ਉਹਨੂੰ ਮੋਦੀ ਗਵਰਨਮੈਂਟ ਦੇ ਲੈਵਲ ਦੇ ਉੱਤੇ ਨਹੀਂ ਲਿਆ ਗਿਆ। ਪਰ ਆਲਰੇਡੀ ਉਹਨਾਂ ਨੇ ਅਮਰੀਕਾ ਨੂੰ ਇਹ ਸੁਣਾ ਦਿੱਤਾ ਹੈ, ਟਰੰਪ ਔਰ ਉਸ ਨੂੰ, ਕਿ ਦੇਖੋ ਜੀ ਅਸੀਂ ਵੀ ਵਿਕਟਮ ਹੈ ਡੀਪ ਸਟੇਟ ਦੇ। ਪਰ ਮੈਨੂੰ ਹੈਰਾਨੀ ਹੈ ਕਿ ਵੀ ਈਵਨ ਜਿਹੜੇ ਸੀਨੀਅਰ ਡਿਪਲੋਮੈਟ ਰਹੇ ਲੋਕ ਨੇ, ਐਂਬੈਸਡਰ ਨੇ, ਉਹਨਾਂ ਦੇ ਵਿੱਚ MK ਭੱਦਰ ਕੁਮਾਰ, ਇੱਕ ਬੜਾ ਵੈਲ ਸੈਂਸੀਬਲ ਮੈਨ, ਜਿਹੜਾ ਅਦਰਵਾਈਜ਼ ਉਹਦੀਆਂ ਪਹਿਲਾਂ ਵੀ ਕਾਮੈਂਟਰੀਜ਼ ਆਉਂਦੀਆਂ ਨੇ, ਸ਼੍ਰੀਲੰਕਾ 'ਚ ਵੀ ਐਂਬੈਸਡਰ ਰਿਹਾ, ਯੂਰਪ ਦੀ ਕਿਸੇ ਕੰਟਰੀ 'ਚ ਵੀ ਰਿਹਾ। ਔਰ ਰੀਡਿਫ ਦੇ ਉੱਤੇ ਉਹਦਾ ਅੱਜ ਮੈਂ ਜਦੋਂ ਫੁੱਲ ਸਕੇਲ ਇੰਟਰਵਿਊ ਦੇਖਿਆ ਤੇ ਉਹਦੇ 'ਚ ਉਹਦਾ ਹੈਡਲਾਈਨ ਹੀ ਇਹ ਹੈ, ਬੀਵੇਅਰ ਦਾ ਅਮਰੀਕਨ ਡੀਪ ਸਟੇਟ। ਇਹ ਮੋਦੀ ਸਰਕਾਰ ਨੂੰ ਵਾਰਨਿੰਗ ਹੈ ਕਿ ਬਚੋ ਅਮਰੀਕਨ ਡੀਪ ਸਟੇਟ ਤੋਂ। ਡੂ ਨਾਟ ਅੰਡਰ ਐਸਟੀਮੇਟ ਦਾ ਇਨਜੈਨੂਇਟੀ ਆਫ ਏ ਡੀਪ ਸਟੇਟ ਇਨ ਅਮਰੀਕਾ ਟੂ ਹੈਵ ਇਟਸ ਵੇ। ਕਿ ਵੀ ਇਹ ਕੋਈ ਜੈਨੂਇਨ ਦੇ ਦੂਜੇ ਤਰੀਕੇ ਨਾਲ ਨਹੀਂ ਕੰਮ ਕਰਦੇ। ਅਮਰੀਕਾ ਦੀ ਡੀਪ ਸਟੇਟ ਨੇ ਜਦੋਂ ਇਨਰੋਡਸ ਬਣਾਉਣੀਆਂ ਨੇ ਤਾਂ ਉਹਨਾਂ ਨੂੰ ਕੋਈ ਵੀ ਰਸਤਾ ਅਖਤਿਆਰ ਕਰਨਾ ਪਏ, ਉਹ ਆਪਣੀ ਮੰਜ਼ਿਲ ਤੱਕ ਪਹੁੰਚ ਜਾਂਦੇ ਨੇ। ਫਿਰ ਕਹਿੰਦਾ ਕੀਪਿੰਗ ਦਾ ਗਾਰਡ ਡਾਊਨ ਵਿਲ ਬੀ ਏ ਕੈਟਾਸਟ੍ਰੋਫਿਕ ਮਿਸਟੇਕ ਔਨ ਦਾ ਪਾਰਟ ਆਫ ਦਾ ਡੇਲੀ ਐਸਟੈਬਲਿਸ਼ਮੈਂਟ। ਕਿ ਜੇ ਤੁਸੀਂ ਚਕੰਨੇ ਨਾ ਰਹੇ ਔਰ ਫਿਰ ਇਹ ਤੁਹਾਡੇ ਲਈ ਬਹੁਤ ਵੱਡੇ ਗੁਨਾਹ ਵਰਗੀ ਜਿਹੜੀ ਹੈ ਤੁਹਾਡੀ ਗਲਤੀ ਹੋਏਗੀ ਜੇ ਤੁਸੀਂ ਚੁਕੰਨੇ ਨਾ ਰਹੇ। ਫਿਰ ਕਹਿੰਦਾ ਵੀ ਕੁਡ ਗੈਟ ਹਿਟ ਵੈਨ ਲੀਸਟ ਐਕਸਪੈਕਟਡ। ਕਿ ਐਵੇਂ ਆਰਾਮ ਨਾਲ ਨਾ ਬੈਠੋ, ਇਹ ਡੀਪ ਸਟੇਟ ਨੇ ਐਸਾ ਹਿੱਟ ਕਰਨਾ ਤੁਹਾਨੂੰ ਪਤਾ ਵੀ ਨਹੀਂ ਲੱਗਣਾ। ਦੈਟ ਇਜ਼ ਵਾਟ ਹੈਪਨਡ ਇਨ ਬੰਗਲਾਦੇਸ਼ ਐਂਡ ਸੀਰੀਆ, ਵਾਰਨਸ ਐਂਬੈਸਡਰ MK ਭੱਦਰ ਕੁਮਾਰ। ਕਿ ਬੰਗਲਾਦੇਸ਼ ਤੁਸੀਂ ਸੁੱਤੇ ਰਹੇ, ਇੰਡੀਆ ਨੂੰ ਕਹਿ ਰਹੇ ਕਿ ਅਮਰੀਕਾ ਨੇ ਆ ਕੇ ਰਿਜੀਮ ਚੇਂਜ ਕਰਕੇ ਆਪਣਾ ਫੁੱਟ ਹੋਲਡ ਲੈ ਲਿਆ। ਇਸੇ ਤਰ੍ਹਾਂ ਸੀਰੀਆ 'ਚ ਰਸ਼ੀਆ ਜਿਹੜਾ ਉਹ ਆਫ ਗਾਰਡ ਸੀ, ਉਹਨੂੰ ਪਤਾ ਹੀ ਨਹੀਂ ਲੱਗਾ। ਔਰ ਉਹ ਜਿਹੜਾ ਮਿਸਟਰ ਅਸਾਦ, ਹੁਣ ਤਾਂ ਉਹਨੇ ਇੱਕ ਇੰਟਰਵਿਊ ਦਿੱਤਾ, ਭੱਜ ਕੇ ਬੈਠਾ ਹੈ ਰਸ਼ੀਆ 'ਚ ਕਿ ਜੀ ਮੈਂ ਤਾਂ ਲੜਨਾ ਸੀ, ਮੈਂ ਤਾਂ ਅਖੀਰਲਾ ਸਾਹ ਤੱਕ ਲੜਨਾ ਸੀ, ਪਰ ਉਹ ਰਸ਼ੀਆ ਦੇ ਜਦੋਂ ਕੈਂਪ 'ਤੇ ਵੀ ਹਮਲਾ ਹੋ ਗਿਆ, ਜਿਹੜਾ ਉਹਨਾਂ ਦਾ ਬੇਸ ਹੈ ਉੱਥੇ, ਔਰ ਫਿਰ ਰਸ਼ੀਆ ਨੇ ਮੈਨੂੰ ਐਵੈਕੂਏਟ ਕੀਤਾ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਦੋਨੋਂ ਹੀ ਜਿਹੜੀਆਂ ਵੱਡੀਆਂ ਤਬਦੀਲੀਆਂ ਹੋਈਆਂ ਨੇ ਬੰਗਲਾਦੇਸ਼ ਦੇ ਵਿੱਚ ਔਰ ਸੀਰੀਆ ਦੇ ਵਿੱਚ। ਬੰਗਲਾਦੇਸ਼ 'ਚ ਇੰਡੀਆ ਆਫ ਗਾਰਡ ਫੜਿਆ ਗਿਆ ਕਿਉਂਕਿ ਉਹਨਾਂ ਦੀ ਸ਼ੇਖ ਹਸੀਨਾ, ਉਹਨਾਂ ਦੀ ਵੀ ਪੁੱਤਰੀ, ਨਾਗਪੁਰ ਕੀ ਬੇਟੀ, ਔਰ ਸਾਰਾ ਪਾਰਟ ਉਹਦੇ ਨਾਲ ਹੀ ਜੁੜਿਆ ਹੋਇਆ ਸੀ। ਹੁਣ ਹਾਲਾਤ ਇਹ ਨੇ ਵੀ ਇਹੀ ਮੋਦੀ ਜਿਹੜਾ ਬੰਗਲਾਦੇਸ਼ ਖਲੋ ਕੇ ਜਾ ਕੇ ਖਲੋ ਕੇ ਕਹਿੰਦਾ ਸੀ ਦੇਖੋ ਅਸੀਂ ਲਿਬਰੇਟ ਕਰਾਇਆ। ਹੁਣ ਕੱਲ 17 ਦਸੰਬਰ ਸੀ, ਸਕੂਤੇ ਢਾਕਾ ਜਿਹਨੂੰ ਕਹਿੰਦੇ ਨੇ, ਸਰੈਂਡਰ ਆਫ ਢਾਕਾ। ਪਾਕਿਸਤਾਨ ਦੇ 93,000 ਫੌਜੀ ਤੇ ਸਿਵਿਲੀਅਨ, ਫੌਜੀ 33-34 ਹਜ਼ਾਰ ਸੀ, ਬਾਕੀ ਕਿਉਂਕਿ ਸਿਵਿਲੀਅਨ ਮੁਲਕ ਸੀ, ਹੁਣ ਅੱਧਾ ਹਿੱਸਾ ਮੁਲਕ ਦਾ ਸੀ ਮਸ਼ਰਕੀ ਬੰਗਾਲ। ਸੋ ਇਸ ਦੇ ਉੱਤੇ ਜਦੋਂ ਮੋਦੀ ਨੇ ਕੱਲ ਟਵੀਟ ਕੀਤਾ ਵਧਾਈ ਫੌਜੀਆਂ ਨੂੰ, ਵਿਜੇ ਦਿਵਸ ਇਹ ਉਹ, ਤੇ ਉਹਦੇ 'ਚ ਬੰਗਲਾਦੇਸ਼ ਦੇ ਲੋਕਾਂ ਦਾ, ਜਦੋਂ ਉਹਨਾਂ ਨੇ ਬੰਗਲਾਦੇਸ਼ ਦੇ ਸਰਕਾਰੀ ਔਰ ਗੈਰ ਸਰਕਾਰੀਆਂ ਨੇ ਅੱਜ ਉਹਨਾਂ ਦੇ ਅਖਬਾਰ ਭਰੇ ਹੋਏ ਨੇ ਕਿ ਤੁਸੀਂ ਸਾਡੀ ਮਦਦ ਕੀਤੀ, ਆਜ਼ਾਦੀ ਅਸੀਂ ਲਈ ਹੈ, ਅਸੀਂ ਲੜੇ ਹਾਂ, ਅਸੀਂ ਕੁਰਬਾਨੀਆਂ ਕੀਤੀਆਂ, ਤੁਸੀਂ ਸਾਡਾ ਨਾਂ ਵੀ ਨਹੀਂ ਲੈਣਾ ਚਾਹੋ। ਸੋ ਮਤਲਬ ਇਹ ਹੈ ਕਿ ਵੀ ਵਿਦਿਨ ਜਿਹੜਾ 54 ਸਾਲ ਦੇ, ਜੇ 1970-71 ਦੇ ਵਿੱਚ ਬਣਦਾ, ਤੇ ਅੱਜ ਹਾਲਾਤ ਇਹ ਨੇ ਕਿ ਬੰਗਲਾਦੇਸ਼ ਟੋਟਲੀ ਜਿਹੜਾ 4000 ਕਿਲੋਮੀਟਰ ਇਹਨਾਂ ਦਾ ਏਰੀਆ ਉਹ ਬਿਲਕੁਲ ਹੌਸਟਾਈਲ ਹੋ ਕੇ ਦੂਜੇ ਪਾਸੇ ਖੜਾ ਹੈ। ਪੋਲਿਟਿਕਸ ਤਾਂ ਇਵੇਂ ਹੀ ਚੇਂਜ ਹੁੰਦੀ ਹੈ। ਸੋ ਬੰਗਲਾਦੇਸ਼ ਨੂੰ ਤਾਂ ਇਹਨਾਂ ਨੇ ਸਮਝਿਆ ਸੀ ਵੀ ਅਸੀਂ ਪਾਕਿਸਤਾਨ ਨਾਲੋਂ ਕੱਟ ਕੇ ਆਪਣੀ ਕਾਲੋਨੀ ਬਣਾ ਲਿਆ, ਔਰ ਇਸੇ ਲਈ ਇੰਡੀਆ ਨੇ ਉਹਨੂੰ ਫੌਰਨ ਜਿਹੜਾ ਰੈਕਗਨਾਈਜ਼ ਵੀ ਕਰ ਲਿਆ ਸੀ, ਮਾਨਤਾ ਦੇ ਦਿੱਤੀ ਸੀ। ਫਿਰ ਭੂਟਾਨ ਤੋਂ ਦਵਾਈ, ਫਿਰ ਬਾਅਦ ਦੇ ਵਿੱਚ ਅਮਰੀਕਾ, ਦੂਜਿਆਂ ਨੇ ਵੀ। ਸਭ ਤੋਂ ਅਖੀਰ 'ਚ 1974 'ਚ ਪਾਕਿਸਤਾਨ ਤੋਂ ਵੀ ਬਾਅਦ ਚੀਨ ਨੇ ਰੈਕਗਨਾਈਜ਼ ਕੀਤਾ ਸੀ ਬੰਗਲਾਦੇਸ਼ ਨੂੰ। ਸੋ ਹੁਣ ਭੱਦਰ ਕੁਮਾਰ ਇਹਨਾਂ ਨੂੰ ਕਹਿ ਰਿਹਾ ਕਿ ਵੀ ਇਹ ਜੋ ਕੁਝ ਬੰਗਲਾਦੇਸ਼ ਤੇ ਸੀਰੀਆ 'ਚ ਹੋਇਆ, ਇਹ ਕੁਝ ਤੁਹਾਡੇ ਹੋਣ ਜਾ ਰਿਹਾ। ਔਰ ਇਸ ਆਰਟੀਕਲ 'ਚ ਫਿਰ ਉਹਨੇ ਲੰਬਾ ਚੌੜਾ ਜਿਹੜਾ ਇਹ ਸਾਰੇ ਨੂੰ ਘੁਮਾਇਆ, ਉਹ ਤਾਂ ਜਾਰਜ ਸੋਰੇਨ ਦੇ ਦੁਆਲੇ ਘੁਮਾਇਆ ਕਿ ਭਾਈ ਕਿਵੇਂ ਜਾਰਜ ਸੋਰਸ, ਕਿ ਵੀ ਇਹ ਜਿਹੜਾ ਉਹਦਾ ਇਨਫੇਮਸ ਟਰੈਕ ਰੈਕਰਡ ਹੈ, ਉਹ ਫੰਡਿੰਗ ਕਰਦਾ, ਜਿਵੇਂ ਉਹਨੇ ਕਲਰ ਰੈਵੋਲੂਸ਼ਨ ਦੀ ਕੀਤੀ, ਰਜੀਮ ਚੇਂਜ ਪ੍ਰੋਜੈਕਟ ਜਿਹੜੇ ਨੇ ਉਸ ਦੇ ਉਹ ਭਾਵੇਂ ਸਨੋਬਾਲਿੰਗ ਇਫੈਕਟ ਹੁੰਦਾ ਹੈ ਪਰ ਉਹ ਕਰਦਾ। ਔਰ ਇਹ ਸਾਰੇ ਦੇ ਉੱਤੇ ਉਹਨਾਂ ਨੇ ਬੀਜੇਪੀ ਦੀ ਇਸ ਸਟੇਟਮੈਂਟ ਦਾ ਵੀ ਹਵਾਲਾ ਦਿੱਤਾ ਹੈ। ਫਿਰ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਜਾਰਜ ਸੋਰਸ ਦੇ ਨਾਲ
ਰਾਹੁਲ ਗਾਂਧੀ ਦੇ ਸੰਬੰਧ ਨੇ ਇਹ ਵੀ ਆਪਣੇ ਆਪ ਦੇ ਵਿੱਚ, ਕਿਉਂਕਿ ਜਿਹੜਾ ਜਾਰਜ ਸੋਰਸ ਹੈ ਉਹਨੇ $1 ਬਿਲੀਅਨ ਉਹ ਡੈਮੋਕ੍ਰੇਸੀ ਦੇ ਨਾਂ ਥੱਲੇ ਹੀ ਖਰਚ ਕਰਦਾ, ਇਵੇਂ ਹੀ ਹੌਲੀ ਉਹ ਆਪਣੀ ਥਾਂ ਬਣਾਉਂਦਾ। ਫਿਰ ਉਹਨਾਂ ਨੇ ਜਿਹੜਾ ਮਾਰਚ 22 2023 ਦਾ ਇੱਕ ਡਿਸਟ੍ਰਿਕਟ ਅਟਾਰਨੀ ਆਫਿਸ ਨਿਊਯਾਰਕ 'ਚ ਇੱਕ ਪ੍ਰੋਟੈਸਟਰ ਦੇ ਹੱਥ 'ਚ ਫੜਿਆ ਮੋਟੋ ਦਿਖਾਇਆ, ਜਿਹਦੇ 'ਚ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਜਾਰਜ ਸੋਰਸ ਜਿਹੜਾ ਉਹ ਰੈਪਟਾਈਲ ਹੈ, ਕਿ ਵੀ ਇਸ ਨੂੰ ਰੈਪਟਾਈਲ ਅਸੀਂ ਸਮਝਦੇ ਹਾਂ ਜਿਵੇਂ ਸੱਪ ਕਿਸੇ ਨੂੰ ਕਹਿਣਾ ਹੋਏ ਜਾਂ ਦੂਜਾ ਕਹਿਣਾ ਹੋਏ। ਔਰ ਇਹ ਨਾਲ ਹਾਲਾਂਕਿ ਜਾਰਜ ਸੋਰਸ ਔਰ ਟਰੰਪ ਦੀ ਬਣਦੀ ਨਹੀਂ, ਇਹ ਦੋਨੋਂ ਆਪੋਜ਼ਿਟ ਲਾਈਨ ਦੇ ਨੇ। ਐਲਨ ਮਸਕ ਨੂੰ ਹੁਣ ਇਸ ਵੇਲੇ ਇੱਕ ਫੀਅਰ ਇਹ ਵੀ ਹੈ ਕਿ ਐਲਨ ਮਸਕ ਜਿਹਨੂੰ ਓਵਰਆਲ ਸਾਰੇ ਸਿਸਟਮ ਦੇ ਉੱਤੇ ਲਾਇਆ, ਉਹਦੇ ਨਾਲ ਰਾਮਾਸਵਾਮੀ ਵੀ ਲਾਇਆ ਕਿ ਵੀ ਇਹ ਵਪਾਰਕ ਡੀਲ ਵੀ ਅੱਗੇ ਤੋਰੇਗਾ। ਕਿ ਜਿਵੇਂ ਐਲਨ ਮਸਕ ਇਸ ਵੇਲੇ ਟਰੰਪ ਲਈ ਸੀ, ਇਵੇਂ ਹੀ ਡੈਮੋਕ੍ਰੈਟਸ ਦੇ ਲਈ ਜਾਰਜ ਸੋਰਸ ਦਾ ਰੋਲ, ਹੁਣ ਤਾਂ ਬੁੱਢਾ ਹੋ ਗਿਆ, ਉਹਦਾ ਮੁੰਡਾ ਵੀ ਅੱਗੋਂ ਇਸ ਲਾਈਨ ਦੇ ਉੱਤੇ ਹੀ ਹੈ। ਔਰ ਉਹਨਾਂ ਨੇ ਇਹ ਜਿਹੜਾ ਇਸ ਆਰਟੀਕਲ 'ਚ ਭਦਰਾ ਕੁਮਾਰ ਇਹ ਕਹਿੰਦਾ ਕਿ ਵੀ ਇਹ ਜਿਹੜੀਆਂ ਸੋਰਸ ਨੇ ਆਰਗੇਨਾਈਜੇਸ਼ਨਾਂ ਬਣਾਈਆਂ ਹੋਈਆਂ, ਓਪਨ ਸੁਸਾਇਟੀ ਫਾਊਂਡੇਸ਼ਨ ਜਾਂ ਨੈਸ਼ਨਲ ਐਂਡੋਮੈਂਟ ਫॉर ਡੈਮੋਕ੍ਰੇਸੀ ਜਿਹੜੀ 1983 'ਚ ਬਣਾਈ, ਇਹ ਗਵਰਨਮੈਂਟ US ਗਵਰਨਮੈਂਟ ਦੇ ਵਾਈਟ ਗਲਵ ਨੇ, ਚਿੱਟੇ ਦਸਤਾਨੇ ਨੇ। ਕਾਹਦੇ ਲਈ? ਇੰਸਟੀਗੇਟਿੰਗ ਕਲਰ ਰੈਵੋਲੂਸ਼ਨਸ ਟੂ ਸਬਵਰਟ ਸਟੇਟ ਪਾਵਰ ਇਨ ਅਦਰ ਕੰਟਰੀਜ਼, ਕਿ ਦੂਸਰੇ ਮੁਲਕਾਂ ਦੇ ਵਿੱਚ ਉਸ ਨੂੰ ਹਿਲਾਉਣਾ। ਕਲਟੀਵੇਟਿੰਗ ਪ੍ਰੋ US ਫੋਰਸਿਸ ਇਨ ਟਾਰਗੇਟ ਕੰਟਰੀਜ਼, ਕਿ ਕਿਵੇਂ ਜਿਹੜੀਆਂ ਪ੍ਰੋ US ਫੋਰ ਮਿਸ ਰਿਪਰੈਜ਼ੈਂਟਿੰਗ ਹਿਊਮਨ ਰਾਈਟਸ ਸਿਚੁਏਸ਼ਨ ਇਨ ਅਦਰ ਕੰਟਰੀਜ਼, ਕਿ ਰੌਲਾ ਪਾਓ ਹਿਊਮਨ ਰਾਈਟਸ ਦਾ ਦੂਜੇ ਦਾ। ਇਹੀ ਹੁਣ ਇੰਡੀਆ ਇਹਦੇ 'ਚ ਲੁਕਣਾ ਚਾਹੇਗਾ ਕਿ ਜੀ ਇਹ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਵੀ ਰੌਲਾ ਇਹਨਾਂ ਨੇ ਹੀ ਪਵਾਇਆ, ਇਹ ਤਾਂ ਕੁਛ ਨਹੀਂ ਹੈ। ਮੈਨੀਪੂਲੇਟਿੰਗ ਐਂਡ ਇੰਟਰਫੀਅਰਿੰਗ ਇਨ ਅਦਰ ਕੰਟਰੀਜ਼ ਇਲੈਕਸ਼ਨਸ, ਜਿਵੇਂ BJP ਨੇ ਔਰ S ਜੈ ਸ਼ੰਕਰ ਨੇ ਵੀ ਖੁੱਲ੍ਹੇ ਕਿਹਾ ਸੀ ਕਿ ਜੀ ਕੋਈ ਤਾਕਤ ਸਾਡੀ ਚੋਣ ਪ੍ਰੋਸੈਸ ਦੇ ਵਿੱਚ ਜਿਹੜੀ ਹੈ ਉਹ ਇੰਟਰਫੀਅਰ ਕਰ ਰਹੀ ਹੈ। ਇਨਸਾਈਟਿੰਗ ਡਿਵੀਜ਼ਨ ਐਂਡ ਕਨਫਰੰਟੇਸ਼ਨ ਟੂ ਅੰਡਰਮਾਈਨ ਦ ਸਟੇਬਿਲਿਟੀ ਆਫ ਅਦਰ ਕੰਟਰੀਜ਼, ਕਿ ਉੱਥੇ ਵੰਡੋ ਔਰ ਲੋਕਾਂ ਨੂੰ ਲੜਾਓ ਔਰ ਗਰੁੱਪ ਖੜੇ ਕਰੋ, ਉਹਨਾਂ ਨੂੰ ਫਾਈਨੈਂਸ ਕਰੋ। ਫੈਬਰੀਕੇਟਿੰਗ ਫਾਲਸ ਇਨਫੋਰਮੇਸ਼ਨ ਟੂ ਮਿਸਲੀਡ ਪਬਲਿਕ ਓਪੀਨੀਅਨ ਯੂਜ਼ਿੰਗ ਐਕੈਡੈਮਿਕ ਐਕਟੀਵਿਟੀਜ਼ ਐਜ਼ ਏ ਕਲੋਕ ਫਾਰ ਇੰਟਰਫੀਅਰੈਂਸ ਐਂਡ ਇਨਫਿਲਟ੍ਰੇਸ਼ਨ, ਕਿ ਐਕੈਡੈਮਿਕ ਸਟੱਡੀਜ਼ ਦਾ ਝੋਲਾ ਪਾ ਕੇ ਤੁਸੀਂ ਜਿਹੜਾ ਉੱਥੇ ਦੇ ਬਾਰੇ ਮਿਸ ਰਿਪੋਰਟਿੰਗ ਕਰਾਓ, ਫਿਰ ਲੋਕਾਂ ਨੂੰ ਭੜਕਾਓ, ਫਿਰ ਉੱਥੇ ਰੈਵੋਲੂਸ਼ਨ ਕਰਾਉਣ ਦੀ ਨਾ ਕਰੋ। ਇਸ ਹਵਾਲੇ ਨਾਲ ਉਹਨੇ ਕਿਸੇ ਪ੍ਰੋਫੈਸਰ ਦਾ ਵੀ ਹਵਾਲਾ ਦਿੱਤਾ ਹੈ ਕਿ ਜੀ ਉਹਨੇ ਇਹ ਸਟੱਡੀ ਕੀਤੀ ਹੈ। ਹੁਣ ਦੇਖਣ ਵਾਲੀ ਗੱਲ ਇਹ ਹੈ ਵੀ ਇੱਥੇ ਤਾਂ ਸੋਰਸ ਆਪ ਹੀ ਉਹ ਸਵਾਲ ਪੁੱਛ ਰਿਹਾ, ਵਿਲ ਟਰੰਪ ਪੁੱਟ ਸੋਰਸ ਆਊਟ ਆਫ ਬਿਜ਼ਨਸ, ਔਰ ਇਸ ਦੇ ਉੱਤੇ ਉਹਨੇ ਕਿਹਾ ਜੀ ਆਲਰੇਡੀ ਉਹਨੇ ਸੋਰਸ ਨੇ ਤਾਂ $1 ਬਿਲੀਅਨ ਰਜੀਮ ਚੇਂਜ ਇਨ ਇੰਡੀਆ ਦੇ ਉੱਤੇ ਲਾਇਆ ਹੋਇਆ, ਕਿ $1 ਬਿਲੀਅਨ ਉਹਨੇ ਲਾਇਆ ਜੀ ਇੰਡੀਆ ਦੇ ਵਿੱਚ ਅਸੀਂ ਇਹ ਬਦਲਣੇ। ਹੀ ਵਿਊਜ਼ ਰਜੀਮ ਚੇਂਜਸ ਨਾਟ ਸਿੰਪਲੀ ਐਜ਼ ਏ ਨਿਓਕੌਨ ਪਾਸ ਟਾਈਮ ਬਟ ਆਲਸੋ ਐਜ਼ ਏ ਬਿਜ਼ਨਸ ਪ੍ਰੋਪੋਜੀਸ਼ਨ, ਕਿ ਇਹਦੇ 'ਚੋਂ ਫਿਰ ਅਲਟੀਮੇਟਲੀ ਆਪਣੀਆਂ ਬਿਜ਼ਨਸ ਇਵੇਂ ਹੀ ਯੂਕਰੇਨ ਦੇ ਵਿੱਚ ਜੋ ਵੀ ਚੱਲਿਆ ਜਾਂ ਜੋ ਬਾਈਡਨ ਨੇ ਕੀਤਾ ਉਹਨੂੰ ਵੀ ਜਾਰਜ ਸੋਰਸ ਦੇ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਫਿਰ ਇਸ ਆਰਟੀਕਲ 'ਚ ਭਦਰ ਕੁਮਾਰ ਨੇ ਜਿਹੜਾ ਪਹਿਲਾ ਇੰਟਰਵਿਊ ਟਰੰਪ ਨੇ ਜਿੱਤਣ ਤੋਂ ਬਾਅਦ NBC ਨੂੰ ਦਿੱਤਾ, ਉਹਦਾ ਹਵਾਲਾ ਦਿੱਤਾ ਹੈ, ਅਤੇ ਉਹਦੇ 'ਚ ਉਹਨੇ ਕਿਹਾ ਕਿ ਵੀ ਇਹ ਮੈਂ ਉਹਨਾਂ ਨੂੰ ਸਜ਼ਾ ਦਿਵਾਵਾਂਗਾ, ਉਹਨਾਂ ਅਫੀਸ਼ੀਅਲਸ ਨੂੰ ਜਿਨ੍ਹਾਂ ਨੇ ਮੈਨੂੰ ਹਰਾਸ ਕੀਤਾ, ਹਿਊਮਿਲੇਟ ਕੀਤਾ, ਹੰਟ ਮੀ ਡਾਊਨ। ਔਰ ਫਿਰ ਉਹਨਾਂ ਨੇ ਜਿਹੜਾ ਇਸ ਦੇ ਵਿੱਚ ਜਾਰਜ ਸੋਰਸ ਦਾ ਜ਼ਿਕਰ ਨਹੀਂ ਹੈ, ਪਰ ਉਹ ਇਹ ਕਹਿਣਾ ਚਾਹੁੰਦਾ ਵੀ ਅਲਟੀਮੇਟਲੀ ਜਿਵੇਂ ਜਾਰਜ ਸੋਰਸ ਜਾਂ ਉਹਦਾ ਮੁੰਡਾ ਹੁਣ ਐਲੈਕਸ ਸੋਰਸ ਡੈਮੋਕ੍ਰੈਟਿਕ ਪਾਰਟੀ ਲਈ ਹੈ, ਇਵੇਂ ਹੀ ਜਿਹੜਾ ਟਰੰਪ ਦੇ ਲਈ ਐਲਨ ਮਸਕ ਹੈ। ਔਰ ਐਲਨ ਮਸਕ ਨੇ ਇਹ ਕਿਹਾ ਵੀ ਹੈ ਕਿ ਵੀ ਐਲਨ ਮਸਕ ਆਲਸੋ ਰਿਸਪੋਂਡਡ ਬਾਈ ਕਾਲਿੰਗ ਹਿਮਸੈਲਫ as a George Soros of the middle. I don't want the pendulum to swing too far right, but right now it is just too far left. ਕਿ ਜੀ ਮੈਂ ਬਿਲਕੁਲ ਸੱਜੇ ਪਾਸੇ ਵੀ ਨਹੀਂ ਹੈ ਜਾਂ ਮੈਂ ਪੈਂਡੂਲਮ ਹੈ ਉਹਨਾਂ ਦੇ ਵਿਚਾਲੇ। ਔਰ ਇਹ ਜਿਹੜਾ ਉਹਨੇ ਕਿਹਾ ਵੀ ਅਲਟੀਮੇਟਲੀ ਇਹ ਦੇਖਣ ਵਾਲੀ ਗੱਲ ਹੋਏਗੀ ਵੀ ਟਰੰਪ ਕੀ ਲਾਈਨ ਲੈਂਦਾ। ਫਿਰ ਉਹਨਾਂ ਨੇ ਜਾਰਜ ਸੋਰਸ ਰਾਹੀਂ ਕਿਵੇਂ ਜਿਹੜਾ ਬੈਂਕ ਆਫ ਇੰਗਲੈਂਡ ਸੀ ਉਸ ਦੀ ਕਰੰਸੀ ਨੂੰ ਡਾਊਨ ਕੀਤਾ, ਉਹਦਾ ਹਵਾਲਾ ਦਿੱਤਾ। ਔਰ ਇਹ ਸਾਰੇ ਤੋਂ ਐਂਡ ਦੇ ਵਿੱਚ ਫਿਰ ਉਹ ਵਾਰਨ ਕਰਦਾ ਕਿ ਵੀ ਇਹ ਜਿਹੜਾ ਮਿਸਟਰ ਬੈਸੈਂਟਸ ਐਕਸਪੀਰੀਅੰਸ ਐਟ ਮਿਸਟਰ ਸੋਰਸ ਫੰਡ ਔਰ ਹਾਈ ਪ੍ਰੋਫਾਈਲ ਬੈਟ ਦੇ ਉੱਤੇ ਕਿਵੇਂ ਜੈਪਨੀਜ਼ ਯੈਨ ਨੂੰ ਥੱਲੇ ਸੁੱਟਿਆ ਗਿਆ, ਕਿਵੇਂ ਜਿਹੜਾ ਐਂਡ 'ਚ ਜਿਹੜੀ ਇਹਨਾਂ ਦੀ ਘਬਰਾਹਟ ਹੈ। ਹੁਣ ਇਹ ਸਾਰੀ ਕਹਾਣੀ ਭਦਰ ਕੁਮਾਰ ਦੀ, ਜਾਰਜ ਸੋਰਸ,
ਡੀਪ ਸਟੇਟ ਦੇ ਦੁਆਲੇ ਹੈ। ਪਰ ਸਭ ਤੋਂ ਫਿਕਰਮੰਦੀ ਵਾਲਾ ਜਦੋਂ ਮੈਂ ਇਹ ਦੇਖਿਆ, ਮੈਂ ਕਿਹਾ ਇਹਨਾਂ ਨੂੰ ਇੱਕ ਸਿੱਖ ਬੀਬੀ ਅਜੇ ਤੱਕ ਸਵਾਲੋ ਨਹੀਂ ਹੋ ਰਹੀ। ਐਂਡ ਹੁਣ ਇਹ ਕਹਿੰਦਾ ਭੱਦਰ ਕੁਮਾਰ ਹੈ ਮਿਸਟਰ, ਐਂਡ ਨਾਓ ਕਮਸ ਦਾ ਨਿਊਜ਼ that Trump has picked California lawyer Harmeet Kaur ਢਿੱਲੋਂ to head the US Department of Justice Civil Rights Division and nominated her as Assistant Attorney General, who apparently empathizes with pro-Khalistan activists in the US and Canada. ਹੁਣ ਇਹ ਹੈ ਅਸਲੀ ਗੱਲ, ਇਹ ਸਾਰੇ ਹੈ ਕਿ ਵੀ ਹੁਣ ਇਹਨਾਂ ਨੂੰ ਲੱਗਦਾ ਵੀ ਖਾਲਿਸਤਾਨ ਹਕੀਕਤ ਹੈ, ਸਿਰ ਦੇ ਉੱਤੇ ਮੰਡਰਾ ਰਿਹਾ ਹੈ, ਆਪ ਹੀ ਡਰ ਵੀ ਰਹੇ ਨੇ, ਨਾਲ ਦੀ ਨਾਲ ਜਿਹੜਾ ਉਹ ਡੀਪ ਸਟੇਟ ਦਾ ਰੌਲਾ ਵੀ ਪਾ ਰਹੇ ਨੇ। ਫਿਰ ਇਹ ਲਿਖ ਕੇ ਹਰਮੀਤ ਕੌਰ ਢਿੱਲੋਂ ਦਾ ਫਿਰ ਉਹ ਕਹਿੰਦਾ ਹੈ, ਡੂ ਨਾਟ ਅੰਡਰ ਐਸਟੀਮੇਟ ਦਾ ਇਨਜੈਨੂਟੀ ਆਫ ਡੀਪ ਸਟੇਟ ਇਨ ਅਮਰੀਕਾ ਟੂ ਹੈਵ ਇਟਸ ਵੇ। ਹੁਣ ਇਹਦਾ ਮਤਲਬ ਵੀ ਹਰਮੀਤ ਕੌਰ ਢਿੱਲੋਂ ਨੂੰ ਲੈ ਆਂਦਾ, ਹੁਣ ਇਹ ਡੀਪ ਸਟੇਟ ਜਿਹੜੀ ਹੈ ਖਾਲਿਸਤਾਨ ਬਣਾਏਗੀ। Keeping the guard down will be a catastrophic mistake on the part of Delhi establishment. ਫਿਰ ਜਿਹੜਾ we could get hit when least expected, ਸਾਨੂੰ ਉਦੋਂ ਠੁੱਡ ਵੱਜੇਗਾ ਜਦੋਂ ਸਾਨੂੰ ਆਸ ਹੀ ਨਹੀਂ ਹੋਣੀ ਵੀ ਸਾਨੂੰ ਠੁੱਡ ਵੱਜਣਾ। That is what happened in Bangladesh and Syria. Eternal vigilance is the price of liberty, as they say. Make no mistake, at the end of the day, Trump is a great patriot and nationalist who stands by America first as his chosen dictum. ਇਹ ਇਹਨਾਂ ਨੂੰ ਵਾਰਨ ਕੀਤਾ ਹੈ, ਮਤ ਸਮਝੋ ਕਿ ਟਰੰਪ ਤੁਹਾਡਾ ਦੋਸਤ ਹੈ ਔਰ ਉਹਨੇ ਕਹਿ ਦਿੱਤਾ ਸੀ ਆਈ ਲਾਈਕ ਹਿੰਦੂ, $2 ਮਿਲੀਅਨ ਨਾਲੇ ਜੇਬ 'ਚ ਪਾਇਆ, ਆਈ ਇੱਥੇ ਹਿੰਦੂ ਫਾਊਂਡੇਸ਼ਨ ਆਈ ਲਾਈਕ ਹਿੰਦੂ। ਉਹ ਕਹਿੰਦਾ ਵੀ ਉਹ ਗ੍ਰੇਟ ਪੈਟਰੀਓਟ ਹੈ। ਇਟਰਨਲ ਵਿਜੀਲੈਂਸ ਇਜ਼ ਦਾ ਪ੍ਰਾਈਸ ਆਫ ਲਿਬਰਟੀ। ਸੋ ਅਸੀਂ ਇਹ ਸਮਝਦੇ ਹਾਂ ਵੀ ਮਿਸਟਰ ਭੱਦਰ ਕੁਮਾਰ ਦੇ ਮੂੰਹ 'ਚ ਘਿਓ ਸ਼ੱਕਰ, ਕਿ ਅਲਟੀਮੇਟਲੀ ਇਹਨਾਂ ਨੂੰ ਨਜ਼ਰ ਆ ਰਿਹਾ ਹੈ ਕਿ ਭਾਈ ਅਲਟੀਮੇਟਲੀ ਇਹਨਾਂ ਦੀਆਂ ਕਰਤੂਤਾਂ ਦੀ ਬਦੌਲਤ ਜੋ ਕੁਝ ਇਹਨਾਂ ਨੇ ਕੀਤਾ 70 ਤੋਂ ਜ਼ਿਆਦਾ ਵਰ੍ਹਿਆਂ ਤੋਂ, ਅੱਜ ਖਾਲਿਸਤਾਨ ਇੱਕ ਹਕੀਕਤ ਬਣ ਕੇ, ਔਰ ਇਹਨਾਂ ਨੂੰ ਜਿਹੜਾ 70ਵੇਂ 80ਵੇਂ ਦੇ ਵਿੱਚ ਤਾਂ ਫੇਕ ਕਹਿੰਦਾ ਸੀ ਜੀ, CIA ਨੇ ਕਰਾਤਾ ਜੀ, ਇਹ CIA ਨੇ ਮੂਵਮੈਂਟ ਖੜੀ ਕੀਤੀ ਜੀ, CIA ਨੇ ਇੰਦਰਾ ਗਾਂਧੀ ਨੂੰ ਮਰਵਾ ਦਿੱਤਾ ਜੀ। ਉਹ ਸ਼ੇਰ ਆਇਆ ਕਰਦੇ ਸੀ, ਤਾਂ ਹੁਣ ਜਦੋਂ ਸੱਚਮੁੱਚ ਸ਼ੇਰ ਆ ਰਿਹਾ ਤੇ ਹੁਣ ਇਹਨਾਂ ਨੂੰ ਨਜ਼ਰ ਆ ਰਿਹਾ ਕਿ ਜੀ ਇਹ ਡੀਪ ਸਟੇਟ ਵਿਚਾਰਿਆਂ ਦੀ ਨੀਂਦ ਹਰਾਮ ਹੋਈ ਹੋਈ ਹੈ। ਬਿਲਕੁਲ ਰਾਸਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੱਲੇ ਨਾ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹਾਂ, ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥੱਲੇ ਨੇ ਬ੍ਰੇਕ, ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।